ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਲੈ ਕੇ ਹਾਜ਼ਰ ਹੋ ਗਏ ਆ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ। ਸਾਡੇ ਨਾਲ ਸੁਸ਼ੀਲ ਦਸਾਂਝ ਜੀ ਹਾਜ਼ਰ ਹੋ ਚੁੱਕੇ ਆ ਇਸ ਵੇਲੇ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਰੋਤਿਓ, ਇਸੇ ਪ੍ਰੋਗਰਾਮ ਦੀ ਜਿਹੜੀ ਆ ਅਸੀਂ YouTube ਬਣਾ ਦਾਂਗੇ, ਉਸ ਨੂੰ ਤੁਸੀਂ ਸੁਣ ਸਕਦੇ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਆ। ਦੂਰ ਦਰੇਡੇ ਬੈਠੇ ਹੋ, ਕੰਟਰੀ ਤੋਂ ਬਾਹਰ ਬੈਠੇ ਹੋ, ਅਮਰੀਕਾ ਤੋਂ ਬਾਹਰ ਬੈਠੇ ਹੋ, www.punjabiradio.usa.com ਤੇ ਫੋਨ ਦੇ ਰਾਹੀਂ ਸੁਣਨਾ। ਜੇ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ, ਕਿਤੇ ਵੀ ਕਿਸੇ ਹਿੱਸੇ ਵਿੱਚ ਵੀ, ਜਾਂ ਤੁਹਾਡਾ ਅਮਰੀਕਾ ਨੂੰ ਫੋਨ ਫਰੀ ਆ, ਫੋਨ ਦੇ ਜ਼ਰੀਏ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। 832 551 5029 832-551-5029 ਤੇ ਦੂਸਰਾ ਫੋਨ ਨੰਬਰ ਹੈ ਜੀ 6054756868। ਹੁਣ ਅਸੀਂ ਚੱਲਦੇ ਹਾਂ ਜੀ ਚੰਡੀਗੜ੍ਹ, ਜਿੱਥੇ ਸੁਸ਼ੀਲ ਦਸਾਂਝ ਸਾਡੇ ਨਾਲ ਜੁੜ ਬੈਠੇ ਨੇ ਜੀ। ਸਤਿ ਸ਼੍ਰੀ ਅਕਾਲ ਸੁਸ਼ੀਲ ਦਸਾਂਝ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਪਰ ਦੋਸਤੋ, ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਐਕਸੈਸ ਹੈ, ਸਪੈਸ਼ਲ ਪ੍ਰੋਗਰਾਮ ਹੈ ਤੇ ਇਹਦੇ 'ਚ ਪੰਜਾਬ ਤੋਂ ਲੈ ਕੇ ਸਾਰੇ ਮੁਲਕ ਦੇ ਵਿੱਚ ਜਿਹੜਾ ਇਸ ਵੇਲੇ ਚੋਣਾਂ ਦਾ ਮਾਹੌਲ ਪੂਰੀ ਗਰਮੀ 'ਚ ਹੈ। ਉਹਦੇ ਤੇ ਟਿੱਪਣੀਆਂ ਆਪਣੀ ਸੂਝ ਦੇ ਮੁਤਾਬਕ ਅਸੀਂ ਕਰਦੇ ਹਾਂ ਤੇ ਖਾਸ ਤੌਰ ਤੇ ਪੰਜਾਬ, ਕਿਉਂਕਿ ਸਿੱਧੇ ਤੌਰ ਤੇ ਤੁਸੀਂ ਪੰਜਾਬ ਨਾਲ ਸੰਬੰਧ ਰੱਖਦੇ ਹੋ ਤੇ ਤੁਹਾਡੇ ਫਿਕਰ ਪੰਜਾਬ ਨਾਲ ਜੁੜੇ ਹੋਏ ਨੇ, ਤੁਹਾਨੂੰ ਜ਼ਿਕਰ ਪੰਜਾਬ ਦਾ ਚਾਹੀਦਾ ਹੈ। ਤੁਹਾਡੀ ਚਿੰਤਾ ਇਹ ਹੈ ਕਿ ਪੰਜਾਬ ਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਿਹਤਰ ਹੋ ਸਕਦਾ ਹੈ, ਕਿ ਸਾਡਾ ਅੱਜ ਜਿਹੜਾ ਆ ਉਹਦੇ ਨਾਲ ਬਿਹਤਰ ਸਾਡਾ ਕੱਲ੍ਹ ਹੋਏਗਾ। ਰਾਜਨੀਤੀ ਕੀ ਇਸ ਗੱਲ ਵਾਸਤੇ ਚੱਲੇਗੀ। ਇਹ ਕੋਈ ਤੁਹਾਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਤੇ ਲੋਕ ਸਭਾ ਦੀਆਂ ਚੋਣਾਂ ਨੇ, ਭਾਵੇਂ ਇਹਨਾਂ ਲੋਕ ਸਭਾ ਦੀਆਂ ਚੋਣਾਂ ਨਾਲ ਪੰਜਾਬ ਦੀ ਸੱਤਾ ਨਹੀਂ ਬਦਲੇਗੀ, ਕਿਉਂਕਿ ਪੰਜਾਬ ਦੇ ਵਿੱਚ ਸੱਤਾ ਬਦਲਣ ਵਾਸਤੇ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਅੱਜ ਤੋਂ ਕੋਈ 2.5 ਸਾਲ ਬਾਅਦ, ਤੇ ਫਿਰ ਪੰਜਾਬ ਦੀ ਸੱਤਾ ਬਦਲੇਗੀ ਜਾਂ ਇਹੀ ਸੱਤਾ ਰਹੇਗੀ ਤੇ ਬਾਅਦ ਦੀ ਗੱਲ ਹੈ। ਪਰ ਲੋਕ ਸਭਾ ਚੋਣਾਂ ਜਿਹੜੀਆਂ ਉਹਦੀਆਂ 13 ਸੀਟਾਂ ਪੰਜਾਬ ਦੀਆਂ ਦੇਸ਼ ਦੀ ਸੱਤਾ ਨੂੰ ਬਦਲਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਸਕਦੀਆਂ। ਯਾਨੀ ਮੁਲਕ ਦੇ ਵਿੱਚ ਨਵੀਂ ਸਰਕਾਰ ਬਣ ਜਾ ਰਹੀ ਹੈ 16 ਮਈ ਤੋਂ ਬਾਅਦ, ਤੇ ਉਹਦੇ 'ਚ ਪੰਜਾਬ ਦੀਆਂ 13 ਸੀਟਾਂ ਦੀ ਖਾਸੀ ਅਹਿਮੀਅਤ ਹੈ। ਸੋ ਪੰਜਾਬ ਦੀਆਂ ਇਹਨਾਂ 13 ਸੀਟਾਂ ਬਾਰੇ ਵੀ ਜ਼ਿਕਰ ਹੋਏਗਾ। ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦੀ ਕੀ ਪੋਲੀਟਿਕਸ ਹੈ ਇਸ ਵੇਲੇ, ਤੇ ਇਹਦਾ ਜ਼ਿਕਰ ਵੀ ਕਰਾਂਗੇ। ਅੱਜ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ ਕੁਝ ਹਿੱਸਿਆਂ 'ਚ, ਖਾਸ ਤੌਰ ਤੇ ਦਿੱਲੀ, ਚੰਡੀਗੜ੍ਹ ਤੇ ਹਰਿਆਣੇ ਦੇ ਵਿੱਚ, ਜਿੱਥੇ ਕੱਲ੍ਹ ਨੂੰ ਵੋਟਾਂ ਪੈਣੀਆਂ, ਉਸ ਬਾਰੇ ਵੀ ਜ਼ਿਕਰ ਕਰਾਂਗੇ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਚੋਣ ਪ੍ਰਚਾਰ ਆ ਉਹ ਕਾਫੀ ਜਗ੍ਹਾ ਤੇ ਬੰਦ ਹੋ ਚੁੱਕਾ ਆ ਜਿੱਥੇ ਵੋਟਾਂ ਪੈਣੀਆਂ ਆ, ਤੇ ਤੁਸੀਂ ਦੱਸੋਗੇ ਕਿ ਕਿਹੜੀ ਕਿਹੜੀ ਜਗ੍ਹਾ ਤੇ ਜਿਹੜਾ ਚੋਣ ਪ੍ਰਚਾਰ ਆ ਉਹ ਬੰਦ ਹੋ ਚੁੱਕਾ ਆ? ਵੈਸੇ ਦੇਸ਼ ਪੱਧਰ ਤੇ 92% ਤੇ ਵੋਟਾਂ ਪੈਣੀਆਂ ਕੱਲ੍ਹ, ਤੇ ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਚੰਡੀਗੜ੍ਹ, ਕਿਉਂਕਿ ਸਾਡੇ ਨਾਲ ਹੀ ਹੈ, ਹਰਿਆਣਾ ਤੇ ਦਿੱਲੀ ਦਾ ਜ਼ਿਕਰ ਕਰਾਂਗੇ। 4 ਸੂਬਿਆਂ ਦੀ ਉਹਦਾ ਬਾਅਦ ਲੋਕ ਸਭਾ ਸੀਟਾਂ ਤੇ ਵੋਟਾਂ ਪੈਣੀਆਂ, ਜਿਹਦੇ ਕਰਕੇ ਕੱਲ੍ਹ ਸ਼ਾਮ ਭਾਰਤੀ ਸਮੇਂ ਮੁਤਾਬਕ ਕੱਲ੍ਹ ਸ਼ਾਮ 6 ਵਜੇ ਦਾ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ। ਕੇਰਲਾ, ਹਰਿਆਣਾ, ਦਿੱਲੀ ਤੇ ਚੰਡੀਗੜ੍ਹ, ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਉੜੀਸਾ ਦੀਆਂ 10-10 ਸੀਟਾਂ ਤੇ ਵੀ ਕੱਲ੍ਹ ਵੋਟਾਂ ਪੈਣੀਆਂ। ਮੱਧ ਪ੍ਰਦੇਸ਼ ਦੀਆਂ 9 ਤੇ ਬਿਹਾਰ ਦੀਆਂ 6 ਤੇ ਝਾਰਖੰਡ ਦੀਆਂ 4, ਛੱਤੀਸਗੜ੍ਹ, ਜੰਮੂ ਕਸ਼ਮੀਰ ਦੀ ਤੇ ਚੰਡੀਗੜ੍ਹ ਦੀ ਇੱਕ ਸੀਟ ਤੇ ਜਿਹੜੇ ਸੈਂਕੜੇ ਉਮੀਦਵਾਰ ਜਿਹੜੇ ਆ ਉਹਨਾਂ ਦੀ ਕਿਸਮਤ ਜਿਹੜੀ ਇਲੈਕਸ਼ਨ ਵੋਟਾਂ ਵਿੱਚ ਕੈਦ ਕਰਨੀ ਹੋ ਜਾਣੀ ਹੈ। ਇਸ ਪੜਾਅ ਦੇ ਵਿੱਚ ਕੋਈ 7,290 ਜਿਹੜੇ ਆ ਵੋਟਿੰਗ ਸੈਂਟਰ ਬਣਾਏ ਗਏ, ਤੇ ਜੇ ਅਸੀਂ ਗੱਲ ਕਰਨੀ ਹੋਵੇ ਇਹ ਸਾਰੇ ਨਵੀਂ ਦਿੱਲੀ ਬਾਰੇ ਜਦੋਂ ਅਸੀਂ ਜ਼ਿਕਰ ਕਰਾਂਗੇ ਤਾਂ ਅਸੀਂ ਨਵੀਂ ਦਿੱਲੀ ਬਾਰੇ ਦੇਖਾਂਗੇ ਕਿ ਉੱਥੇ ਬਹੁਤ ਸਖਤ ਪ੍ਰਬੰਧ ਵੀ ਕੀਤੇ ਗਏ ਨੇ ਜੀ। ਓਵਰਆਲ ਜਦੋਂ ਅਸੀਂ ਇਹਨਾਂ ਤਿੰਨਾਂ 4 ਥਾਵਾਂ ਦੇ ਉੱਤੇ ਖਾਸ ਤੌਰ ਤੇ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਦਾ ਜ਼ਿਕਰ ਕਰੀਏ ਤਾਂ ਕਿਤੇ ਵੀ ਮੁਕਾਬਲਾ ਜਿਹੜਾ ਇਹ ਨਹੀਂ ਕਹਿ ਸਕਦੇ ਕਿ ਇੱਕ ਪਾਸੜ ਹੈ। ਮਿਸਾਲ ਦੇ ਤੌਰ ਤੇ ਚੰਡੀਗੜ੍ਹ ਦਾ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ, ਚੰਡੀਗੜ੍ਹ 'ਚ ਤਿਕੋਣੀ ਟੱਕਰ ਬਣੀ ਹੋਈ ਹੈ। ਚੰਡੀਗੜ੍ਹ ਦੇ ਵਿੱਚ ਸਿਟਿੰਗ MP ਪਵਨ ਕੁਮਾਰ ਬਾਂਸਲ ਕਾਂਗਰਸ ਪਾਰਟੀ ਦੇ ਸਿਰ ਤੋਂ ਉਮੀਦਵਾਰ ਹੈ, ਭਾਵੇਂ
ਉਹਨਾਂ ਦੇ ਉੱਤੇ ਕੋਈ ਚਾਰਜਿਸ ਵੀ ਸੀ। ਜਦੋਂ ਰੇਲ ਮੰਤਰੀ ਸੀ ਉਹਨਾਂ ਦੇ ਭਾਣਜੇ ਤੇ ਰਿਸ਼ਵਤ ਲੈਣ ਦਾ ਦੋਸ਼ ਸੀ, ਜਿਹਦੇ ਕਰਕੇ ਪਵਨਕਰ ਬਾਂਸਲ ਨੂੰ ਆਪਣੀ ਰੇਲ ਦੀ ਮਿਨਿਸਟਰੀ ਛੱਡਣੀ ਪਈ। ਕਾਫੀ ਰੌਲੇ ਰੱਪੇ ਤੋਂ ਬਾਅਦ ਪਵਨਕਰ ਬਾਂਸਲ ਫਿਰ ਤੋਂ ਕਾਂਗਰਸ ਦੇ ਕੈਂਡੀਡੇਟ ਹੈ ਚੰਡੀਗੜ੍ਹ ਤੋਂ। ਉਹਨਾਂ ਦੇ ਮੁਕਾਬਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਿਵਲ ਐਕਟਰਸ ਸਿਵਲ ਖੇਰ ਨੂੰ ਉਤਾਰਿਆ ਹੋਇਆ ਹੈ। ਇਹਨਾਂ ਦੋਵਾਂ ਦੇ ਮੁਕਾਬਲੇ ਦੇ ਵਿੱਚ ਇੱਕ ਤੀਜਾ ਉਮੀਦਵਾਰ ਹੈ ਜਿਹਨੇ ਇਸ ਮੁਕਾਬਲੇ ਨੂੰ ਤਿਕੋਣੀ ਲੜਾਈ ਬਣਾ ਦਿੱਤਾ ਹੈ ਤੇ ਬਹੁਤ ਦਿਲਚਸਪੀ ਬਣਾ ਦਿੱਤਾ ਹੈ। ਉਹ ਤੀਜੀ ਉਮੀਦਵਾਰ ਗੁਲ ਕਨਾਗ ਹੈ, ਜਿਹੜੀ ਖੁਦ ਫਿਲਮ ਐਕਟਰਸ ਹੈ, ਮਿਸ ਇੰਡੀਆ ਵੀ ਰਹਿ ਚੁੱਕੀ ਹੈ। ਤੇ ਇਸ ਕਰਕੇ ਬੜੀ ਦਿਲਚਸਪ ਤੇ ਬਹੁਤ ਹੀ ਨੈਕ ਟੂ ਨੈਕ ਫਾਈਟ ਤਿੰਨਾਂ ਕੈਂਡੀਡੇਟ ਜਿਹੜੇ ਦੇਖੀ ਜਾ ਰਹੀ ਹੈ। ਇਹਦੇ ਚ ਕੌਣ ਜਿੱਤੇਗਾ ਕੌਣ ਹਾਰੇਗਾ ਇਹਦੇ ਬਾਰੇ ਪੇਸ਼ੀਨਗੋਈ ਕਰਨੀ ਬਹੁਤ ਜ਼ਿਆਦਾ ਔਖੀ ਹੋਈ ਹੈ, ਕਿਉਂਕਿ ਲੱਗਦਾ ਨਹੀਂ ਕਿ ਕੋਈ ਕਿਸੇ ਤੋਂ ਪਿੱਛੇ ਹੈ। ਪਵਨਕਰ ਬਾਂਸਲ ਜਿਹੜੇ ਹੈ ਉਹ ਚੰਡੀਗੜ੍ਹ ਦੇ ਵਿੱਚ 3 ਲੱਖ ਲੋਕਾਂ ਪੁਨਰਵਾਸ ਕਰਨ ਦਾ ਦਾਅਵਾ ਕਰ ਰਹੇ ਹੈ ਕਿ ਗੁਲ ਕਨਾਗ ਜਿਹੜੀ ਹੈ, ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਕੈਂਡੀਡੇਟ ਹੈ, ਉਹ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦਿਵਾਉਣ ਦੀ ਗੱਲ ਕਰ ਰਹੀ ਹੈ। ਕਿਰਨ ਖੇਰ ਜਿਹੜੀ ਹੈ ਉਹ ਉਹਨਾਂ ਤੇ ਦੋਸ਼ ਲੱਗ ਰਿਹਾ ਹੈ ਕਿ ਉਹਨਾਂ ਨੇ ਕਦੀ ਜਿੱਤ ਵੀ ਗਏ ਤਾਂ ਉਹਨਾਂ ਨੇ ਬੰਬੇ ਚਲੇ ਜਾਣਾ ਤੇ ਉਹ ਕਹਿੰਦੇ ਮੈਂ ਕਿਤੇ ਨਹੀਂ ਜਾਣਾ, ਮੈਂ ਇੱਥੇ ਚੰਡੀਗੜ੍ਹ ਦੀ ਰਹਿਣ ਵਾਲੀ ਹਾਂ, ਚੰਡੀਗੜ੍ਹ ਦੇ ਸੈਕਟਰ 8 ਮੇਰਾ ਘਰ ਹੈ, ਮੈਂ ਚਾਹੇ ਜਿੱਤਾਂ ਚਾਹੇ ਹਾਰਾਂ, ਹੁਣ ਮੈਂ ਚੰਡੀਗੜ੍ਹ 'ਚ ਹੀ ਰਹਿਣਾ। ਸਾਰਿਆਂ ਦੀ ਆਪੋ ਆਪਣੀ ਤਰਜੀਹ ਹੈ, ਪਰ ਓਵਰਆਲ ਬਾਂਸਲ ਨੂੰ ਇਹ ਯਕੀਨ ਹੈ ਕਿ ਜਿਹੜਾ ਉਹਨੇ ਹੁਣ ਤੱਕ ਕੰਮ ਕੀਤਾ ਲਗਾਤਾਰ 3 ਵਾਰ ਜਿੱਤਿਆ, ਉਸ ਕੰਮ ਦੇ ਰਾਹ ਉਹਨਾਂ ਨੂੰ ਵੋਟ ਪਏਗੀ। ਕਿਰਨ ਖੇਰ ਨੂੰ ਇਹ ਉਮੀਦ ਹੈ ਕਿ ਨਰਿੰਦਰ ਮੋਦੀ ਦੇ ਨਾਂ ਤੇ ਉਹਨਾਂ ਨੂੰ ਵੋਟ ਪਏਗੀ ਤੇ ਆਮ ਆਦਮੀ ਪਾਰਟੀ ਦੇ ਗੁਰਪ੍ਰਾਗ ਨੂੰ ਇਹ ਉਮੀਦ ਹੈ ਕਿ ਲੋਕ ਬਦਲਾਅ ਚਾਹੁੰਦੇ ਹੈ, ਲੋਕ ਚਾਹੁੰਦੇ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੂੰ ਛੁਟਕਾਰਾ ਮਿਲੇ। ਇਸ ਬਦਲਾਅ ਤੇ ਭਰੋਸਾ ਗੁਰਪ੍ਰਾਗ ਦਾ ਬਹੁਤ ਇਲੈਕਟ੍ਰਿਕ ਫਾਈਟ ਕਰਦਾ ਹੈ। ਹਰਿਆਣੇ ਦੀਆਂ 10 ਸੀਟਾਂ ਉੱਥੇ ਬੜੀ ਦਿਲਚਸਪ ਸਥਿਤੀ ਇਹ ਬਣੀ ਹੋਈ ਹੈ ਕਿ ਉੱਥੇ ਵੀ ਚੋੜੀ ਚੱਕਰ ਬਣ ਰਹੀ ਹੈ। ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਮੰਗਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਹਰਿਆਣੇ 'ਚ ਜਾ ਕੇ ਆਪਣੇ ਪੱਖਵਟ ਭਰਾ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕਦਲ ਦੇ ਉਮੀਦਵਾਰਾਂ ਦੇ ਹੱਕ ਪ੍ਰਚਾਰ ਕਰਦੇ ਹੈ ਤੇ ਮੋਦੀ ਦਾ ਨਾਂ ਤੱਕ ਨਹੀਂ ਲੈਂਦੇ। ਇਹ ਤੁਸੀਂ ਕਹਿ ਸਕਦੇ ਹੋ ਕਿ ਇਸ ਕਿਸਮ ਦੀ ਸਿਧਾਂਤਕ ਰਾਜਨੀਤੀ ਹੈ ਕਿ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਤੇ ਹਰਿਆਣੇ ਦੇ ਵਿੱਚ ਨਰਿੰਦਰ ਮੋਦੀ ਦੇ ਜਿਹੜੇ ਖੜੇ ਕੀਤੇ ਉਮੀਦਵਾਰਾਂ ਦੇ ਖਿਲਾਫ ਓਮ ਪ੍ਰਕਾਸ਼ ਚੌਟਾਲਾ ਦੇ ਉਮੀਦਵਾਰਾਂ ਦੀ ਹੁੰਦਾ ਹੈ ਤੇ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਵੀ ਲੜ ਰਹੀ ਹੈ ਤੇ ਹਰਿਆਣੇ 'ਚ ਜਾਣੇ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦਾ ਕੀ ਹੈ ਤੇ ਇੱਥੇ ਵੀ ਬੜੀ ਤਕੜੀ ਫਾਈਟ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਉਹ ਨਰਿੰਦਰ ਮੋਦੀ ਦੀ ਲਹਿਰ ਤੇ ਸਵਾਰ ਹੋ ਕੇ ਹਰਿਆਣੇ ਦੇ ਵਿੱਚ ਜਿੱਤੇਗੀ, ਜਦਕਿ ਇੰਡੀਅਨ ਨੈਸ਼ਨਲ ਲੋਕਦਲ ਦੀ ਉਮੀਦ ਹੈ ਕਿ ਉੱਥੇ ਦੀ ਸਿੱਖ ਵੋਟ ਤੇ ਪੰਜਾਬੀ ਵੋਟ ਜਿਹੜੀ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਕੇ ਉਹਨਾਂ ਨੂੰ ਪਏਗੀ। ਕਾਂਗਰਸ ਪਾਰਟੀ ਹਰਿਆਣੇ 'ਚ ਕਾਫੀ ਦੇਰ ਬਾਅਦ ਪਹਿਲੀ ਵਾਰ ਸੰਕਟ 'ਚ ਦਿਖਾਈ ਦੇ ਰਹੀ ਹੈ। ਦਿੱਲੀ ਦੀ ਤਸਵੀਰ ਬੜੀ ਸੰਖੇਪ ਮੈਂ ਤੁਹਾਨੂੰ ਦੱਸਦਾ। ਦਿੱਲੀ ਦੇ ਵਿੱਚ ਜਦੋਂ 49 ਦਿਨ ਦੀ ਸਰਕਾਰ ਚਲਾਈ ਅਰਵਿੰਦ ਕੇਜਰੀਵਾਲ ਨੇ, ਬਾਅਦ 'ਚ ਰਿਜ਼ਾਈਨ ਕੀਤਾ, ਉਦੋਂ ਤੱਕ ਹਾਲਾਤ ਇਹ ਸੀ ਕਿ ਦਿੱਲੀ ਦੀਆਂ 7 ਲੋਕ ਸਭਾ ਦੀਆਂ ਸੀਟਾਂ ਹੈ, 7 ਤੋਂ 5 ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਦਿਖਾਈ ਦੇ ਰਹੀ ਸੀ। ਸਾਰੇ ਸਰਵੇ ਇਹ ਕਹਿੰਦੇ ਸੀ। ਬਾਅਦ ਵਿੱਚ ਜਿਸ ਮੀਡੀਆ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਹਾਈਟ ਦਿੱਤੀ ਸੀ, ਉਸ ਮੀਡੀਆ ਦੇ ਖਿਲਾਫ 2-4 ਟਿੱਪਣੀਆਂ ਕੀਤੀਆਂ ਅਰਵਿੰਦ ਕੇਜਰੀਵਾਲ ਨੇ। ਉਸ ਤੋਂ ਬਾਅਦ ਮੀਡੀਆ ਹੱਥ ਧੋ ਕੇ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੈ ਗਿਆ ਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਸਾਰੇ ਸਰਵੇ ਹੁਣ 2 ਸੀਟਾਂ ਜਿਹੜੀਆਂ ਦਿੱਲੀ ਦੇ ਰਹੇ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਗੇਨ ਕਰਦਾ ਦਿਖਾਇਆ ਜਾ ਰਿਹਾ ਕਿ ਉੱਥੇ 5 ਸੀਟਾਂ ਦੇ ਸਕਦਾ, ਕਾਂਗਰਸ ਇੱਕੋ ਸੀਟ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਪਰ ਅਸੀਂ ਇਹ ਸਮਝਿਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ 3 ਸੀਟਾਂ ਜਿੱਤ ਸਕੇਗੀ ਤੇ 3 ਸੀਟਾਂ ਭਾਰਤੀ ਜਨਤਾ ਪਾਰਟੀ ਜਿੱਤ ਸਕਦੀ ਹੈ ਤੇ 7 ਸੀਟਾਂ ਤੇ ਇਸ ਵੇਲੇ MP ਹੈ ਕਾਂਗਰਸ ਪਾਰਟੀ ਦੇ, ਉਹ 1 ਸੀਟ ਤੇ ਹੀ ਰਹੇਗੀ ਜੋ ਸੰਭਾਵਨਾ ਦਿਖਾਈ ਦੇ ਰਹੀ ਹੈ। ਬਾਕੀ ਦਿੱਲੀ ਦੇ ਲੋਕਾਂ ਦੇ ਮਨ 'ਚ ਵੀ ਹੈ ਉਹ ਉਸੇ ਦਿਨ ਪਤਾ ਲੱਗੇਗਾ ਜਿਸ ਨੂੰ ਵੋਟਾਂ ਪਾਉਣਗੇ ਤੇ 16 ਮਈ ਨੂੰ ਉਹਦੇ ਨਤੀਜੇ ਆਉਣਗੇ। ਇਸ ਸੰਖੇਪ ਦੀ ਚਰਚਾ ਅਸੀਂ ਇਹਨਾਂ 3 ਥਾਵਾਂ ਤੇ ਕੀਤੀ ਹੈ। ਬਾਕੀ ਅਗਲਾ ਸਿਲਸਿਲਾ ਬਲਵਿੰਦਰ ਜੀ। ਜੀ ਤੇ ਮੇਰਾ ਅਗਲਾ ਸਵਾਲ ਆ ਕਿ ਜਿਵੇਂ ਪੰਜਾਬ ਦੇ ਵਿੱਚ ਜਦੋਂ ਵੀ ਵੋਟਾਂ ਪੈਣੀਆਂ ਆ ਜਾਂ ਉਹ ਵਿਧਾਨ ਸਭਾ ਦੀਆਂ ਹੋਣ ਜਾਂ ਕੇਂਦਰ ਲਈ ਹੋਣ ਤੇ ਪਰ ਉਸ ਟਾਈਮ ਦੇ ਉੱਤੇ ਜਿਹੜੇ ਸਾਡੇ NRI ਵੀਰ ਤੇ ਭੈਣਾਂ ਆ ਬਹੁਤ ਜਾਂਦੇ ਆ, ਬਹੁਤ ਜਾ ਕੇ ਉੱਥੇ ਉਹ ਹੈਲਪ ਕਰਨਾ ਚਾਹੁੰਦੇ ਆ ਜਿਸ ਵੀ ਪਾਰਟੀ ਦੇ ਨਾਲ ਉਹ ਜੁੜੇ ਹੋਏ ਆ।
ਇਹ ਐਤਕੀ ਇੱਕ ਵੈਸੇ ਵੱਖਰੀ ਗੱਲ ਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਕਾਫੀ ਟਾਈਮ ਤੋਂ ਚਲੇ ਗਏ ਆ ਆਮ ਆਦਮੀ ਪਾਰਟੀ ਲਈ, ਤਾਂ ਹੋਰ ਬਹੁਤ ਵੀ ਆਉਣਗੇ, ਬਾਕੀ ਪਾਰਟੀਆਂ ਲਈ ਵੀ ਆਉਂਦੇ ਆ, ਪਰ ਕੀ ਉਹਨਾਂ ਦੇ ਕੋਈ NRI ਲਈ ਮੁੱਦੇ ਹੁੰਦੇ ਆ ਜਾਂ ਉਹ ਵੈਸੇ ਹੀ ਉੱਥੇ ਜਾ ਕੇ ਚੋਣ ਪ੍ਰਚਾਰ ਕਰਦੇ ਆ? ਦੇਖੋ ਗੱਲ ਇਹ ਹੈ, ਆਮ ਤੌਰ ਦੇ ਉੱਤੇ ਮੌਸਮ ਦੇ ਲਿਹਾਜ਼ ਦੇ ਨਾਲ ਤੇ ਜਿਹੜਾ ਵਕਤ ਹੁੰਦਾ ਸਮਾਂ ਜਾਂ ਮਹੀਨਿਆਂ ਦੇ ਲਿਹਾਜ਼ ਦੇ ਨਾਲ ਤੁਸੀਂ ਦੇਖਣਾ ਹੋਵੇ ਤਾਂ ਸਾਡੇ NRI ਭੈਣ ਭਰਾ ਜਿਹੜੇ ਆਮ ਤੌਰ ਦੇ ਉੱਤੇ ਉਹ ਮਾਰਚ ਦੇ ਐਂਡ ਤੱਕ ਜਾਂ ਅਪ੍ਰੈਲ ਦੇ ਪਹਿਲੇ ਵੀਕ ਤੱਕ ਵਾਪਸ ਚਲੇ ਜਾਂਦੇ ਆ। ਪਰ ਐਤਕਾਂ ਚੋਣਾਂ ਕੁਝ ਸਾਡੇ NRI ਭੈਣ ਭਰਾ ਜਿਹੜੇ ਉਹ ਲੰਮੇ ਸਮੇਂ ਲਈ ਪੰਜਾਬ ਆ ਚੁੱਕੇ ਆ ਤੇ ਕੁਝ ਲੋਕ ਆਉਣ ਵਾਸਤੇ ਪਰ ਤੋਲ ਰਹੇ ਆ। ਵੋਟਾਂ ਕਿਉਂਕਿ ਪੰਜਾਬ ਦੇ ਵਿੱਚ 30 ਅਪ੍ਰੈਲ ਨੂੰ ਹੈ, ਸੋ ਕਾਫੀ ਵਕਤ ਹੈ ਹਾਲੇ ਵੀ ਪੰਜਾਬ ਦੇ ਵਿੱਚ। ਤੇ ਸਾਡੇ NRI ਭੈਣ ਭਰਾ ਜਿਹੜੇ ਹੈ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੇ ਕੁਝ ਜ਼ਿਆਦਾ ਦਿਲਚਸਪੀ ਰੱਖਦੇ ਆ ਪੋਲੀਟਿਕਸ ਦੇ ਵਿੱਚ, ਉਹਨਾਂ ਦੀ ਐਫੀਲੀਏਸ਼ਨ ਕਿਸੇ ਨਾਲ ਹੁੰਦੀ ਹੈ। ਹੁਣ ਤਾਂ ਸਾਰੀਆਂ ਪਾਰਟੀਆਂ ਦੇ ਕੈਨੇਡਾ, ਅਮਰੀਕਾ, ਬਰਤਾਨੀਆ ਜਾਂ ਬਾਕੀ ਮੁਲਕ ਦੇ ਵਿੱਚ ਵੀ ਜਿਹੜੇ ਪੋਲੀਟੀਕਲ ਵਿੰਗ ਬਣੇ ਹੋਏ ਹੈ, ਜਿੱਦਾਂ ਕਾਂਗਰਸ ਪਾਰਟੀ ਬਾਹਰਲੇ ਮੁਲਕਾਂ 'ਚ ਓਵਰਸੀਜ਼ ਕਾਂਗਰਸ ਦੇ ਨਾਂ ਤੇ ਕੰਮ ਕਰਦੀ ਹੈ। ਇਹਦੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਵਿੰਗ ਹੈ, ਕਮਿਊਨਿਸਟ ਪਾਰਟੀਆਂ ਨੇ ਆਪਣੇ ਆਪਣੇ ਵਿੰਗ ਬਣਾਏ ਹੋਏ ਹੈ, ਪੀਪਲਸ ਪਾਰਟੀ ਦਾ ਵੀ ਵਿੰਗ ਹੈ ਬਾਹਰ ਵਿਦੇਸ਼ਾਂ ਦੇ ਵਿੱਚ। ਤੇ ਖਾਸ ਤੌਰ ਤੇ ਜਦੋਂ ਪਿਛਲੀ ਵਿਧਾਨ ਸਭਾ ਚੋਣ ਹੋਈ ਪੰਜਾਬ ਦੇ ਵਿੱਚ ਤੇ ਪੀਪਲਸ ਪਾਰਟੀ ਜਾਂ ਮਨਪ੍ਰੀਤ ਬਾਦਲ ਦੀ ਹਮਾਇਤ ਕਰਨ ਵਾਸਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਆਏ ਸੀ ਸਾਡੇ ਪ੍ਰਵਾਸੀ ਪੰਜਾਬੀ ਭੈਣ ਭਰਾ। ਉਦੋਂ ਵੀ ਅਸੀਂ ਥੋੜ੍ਹੀ ਬਹੁਤ ਚਰਚਾ ਇਸ 'ਤੇ ਕੀਤੀ ਸੀ ਵੀ ਜਿਹੜੇ ਬਾਹਰ ਸਾਡੇ ਭੈਣ ਭਰਾ ਰਹਿੰਦੇ ਹੈ ਉਹ ਵੀ ਇਹ ਚਾਹੁੰਦੇ ਹੈ ਕਿ ਪੰਜਾਬ ਦੇ ਵਿੱਚ ਕੁਝ ਇੱਦਾਂ ਦੇ ਲੋਕ ਆਉਣ ਜਿਹੜੇ ਲੋਕ ਉਹਨਾਂ ਦੀਆਂ ਗੱਲਾਂ ਕਰਨ, ਉਹਨਾਂ ਦੀਆਂ ਗੱਲਾਂ ਸੁਣਨ, ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰਨ। ਕਿਉਂਕਿ ਜਿਹੜੇ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਹੈ ਜਿਨ੍ਹਾਂ ਨੇ ਬਦਲ ਕੇ ਪੰਜਾਬ 'ਚ ਰਾਜ ਕੀਤਾ, ਉਹਨਾਂ ਨੇ ਕਦੇ ਵੀ NRI ਭੈਣਾਂ ਭਰਾਵਾਂ ਦੇ ਜਿਹੜੇ ਮੁੱਦੇ ਹੈ ਉਹਨਾਂ ਨੂੰ ਹੱਲ ਕਰਨ ਦਾ ਯਤਨ ਨਹੀਂ ਕੀਤਾ। ਉਹਨਾਂ ਦੀ ਚਰਚਾ ਤਾਂ ਗਾਏ ਜ਼ਰੂਰ ਕਰਦੇ ਰਹੇ, ਪ੍ਰਵਾਸੀ ਸੰਮੇਲਨ ਕਰਾਉਂਦੇ ਰਹੇ, ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਦੇ ਸੱਦੇ ਦਿੰਦੇ ਰਹੇ, ਪਰ ਪੰਜਾਬ ਦਾ ਮਾਹੌਲ ਠੀਕ ਨਹੀਂ ਕੀਤਾ। ਹੁਣ ਵੀ ਜਦੋਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੈ ਤਾਂ NRI ਜਿਹੜੇ ਹੈ ਇਸ ਉਮੀਦ ਦੇ ਨਾਲ ਪੰਜਾਬ 'ਚ ਆ ਰਹੇ ਆ। ਕੁਝ ਲੋਕਾਂ ਦੀ ਐਫੀਲੀਏਸ਼ਨ ਹੈ, ਜਿਹੜੇ ਲੋਕ ਖੜੇ ਆ, ਜਿਹੜੇ ਉਮੀਦਵਾਰ ਹੈ ਉਹਨਾਂ ਨਾਲ ਕੁਝ ਨੇੜਤਾ ਜਾਂ ਜਿਹੜੀਆਂ ਪਾਰਟੀਆਂ ਉਹਨਾਂ ਨਾਲ ਉਹਨਾਂ ਦੀ ਨੇੜਤਾ ਇਸ ਕਰਕੇ ਆ ਰਹੇ ਹੈ। ਪਰ ਕੁਝ ਲੋਕ ਜਿਹੜੇ ਇਸ ਕਰਕੇ ਵੀ ਆ ਰਹੇ ਹੈ ਉਹਨਾਂ ਨੂੰ ਉਮੀਦ ਹੈ ਕਿ ਪੰਜਾਬ 'ਚੋਂ ਜਾਣਗੇ ਤੇ ਉਹਨਾਂ ਦੇ ਮੁੱਦੇ ਜਿਹੜੇ ਆ ਫੋਰਫਰੰਟ 'ਤੇ ਆ ਸਕਦੇ ਹੈ, ਪਰ ਏਦਾਂ ਹੋ ਨਹੀਂ ਰਿਹਾ। 5-7 ਏਦਾਂ ਦੇ ਮੁੱਦੇ ਹੈ ਜਿਨ੍ਹਾਂ ਮੁੱਦਿਆਂ ਦੇ ਉੱਤੇ NRI ਭੈਣ ਭਰਾ ਚਾਹੁੰਦੇ ਹੈ ਕਿ ਉਹਨਾਂ ਦੀ ਗੱਲ ਸੁਣੀ ਜਾਏ। ਮਿਸਾਲ ਦੇ ਤੌਰ ਤੇ ਪੰਜਾਬ ਦਾ ਚਾਹੇ ਪੇਂਡੂ ਇਲਾਕਾ ਹੋਵੇ ਚਾਹੇ ਸ਼ਹਿਰੀ ਇਲਾਕਾ ਹੋਵੇ, ਇੱਥੇ ਜਿਹੜੇ ਜ਼ਮੀਨਾਂ ਦੇ ਉੱਤੇ ਕਬਜ਼ੇ ਹੈ, ਜਿੱਦਾਂ ਸ਼ਹਿਰਾਂ ਦੇ ਵਿੱਚ ਰਿਹਾਇਸ਼ੀ ਇਲਾਕੇ ਜਿਹੜੇ ਹੈ, ਕੁਝ ਕੋਠੀਆਂ ਲੋਕਾਂ ਦੀਆਂ ਜਾਂ ਪ੍ਰੋਪਰਟੀਜ਼ ਹੈ ਜਿਹੜੇ NRI ਭੈਣ ਭਰਾ ਉਹਨਾਂ ਦੀਆਂ, ਉਹਨਾਂ ਦੇ ਉੱਤੇ ਕਬਜ਼ੇ ਹੈ। ਪਿੰਡਾਂ ਦੇ ਵਿੱਚ ਜਿਹੜੀ ਜੱਦੀ ਪੁਸ਼ਤੀ ਜ਼ਮੀਨ ਹੈ, ਐਗਰੀਕਲਚਰ ਜ਼ਮੀਨ ਖਾਸ ਤੌਰ ਦੇ ਉੱਤੇ, ਉਹਨਾਂ ਤੇ ਕੁਝ ਲੋਕਾਂ ਨੇ ਈਵਨ ਰਿਸ਼ਤੇਦਾਰਾਂ ਨੇ ਕਬਜ਼ੇ ਕੀਤੇ ਹੋਏ ਹੈ। NRI ਦੀ ਪ੍ਰਾਪਰਟੀ ਤੇ ਕਬਜ਼ੇ ਦਾ ਮਾਮਲਾ ਬਹੁਤ ਇੰਪੋਰਟੈਂਟ ਇਸ਼ੂ ਹੈ। ਇਸ ਵੇਲੇ ਪੁਲਿਸ ਕੋਲ ਜਾਂਦੇ ਆ ਸਾਡੇ ਭੈਣ ਭਰਾ, ਪੁਲਿਸ ਕਹਿੰਦੀ ਆ ਅਦਾਲਤ 'ਚ ਕੇਸ ਕਰ ਲਓ, ਕੇਸ ਲੰਮਾ ਚਲਾ ਜਾਂਦਾ ਹੈ। ਸਰਕਾਰ ਨੇ ਜਿਹੜਾ ਸ਼ਹਿਰੀ ਇਲਾਕਿਆਂ ਦੇ ਵਿੱਚ ਜਿਹੜਾ ਰੈਂਟ ਐਕਟ ਹੈ ਉਹ ਬਿੱਲ ਪਾਸ ਕੀਤਾ ਸੀ, ਰੈਂਟ ਐਕਟ ਐਡਮਿਟ ਬਿੱਲ, ਤੇ ਉਹਦੇ ਤੇ ਵੀ ਸਟੇ ਲੱਗ ਗਿਆ। ਹੁਣ NRI ਨੂੰ ਇਹ ਉਮੀਦ ਹੈ ਕਿ ਇਹ ਜਿਹੜਾ ਐਕਟ ਹੈ ਇਹ ਫਿਰ ਤੋਂ ਲਾਗੂ ਹੋਏਗਾ, ਉਹਨੂੰ ਰਾਹਤ ਮਿਲੂਗੀ ਤੇ ਉਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਆ ਉਹ ਪ੍ਰੋਪਰਟੀਜ਼ ਉਹਨਾਂ ਦੀਆਂ ਜਿਹੜੀਆਂ ਜਿੱਥੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਉਹਨਾਂ ਨੂੰ ਛਡਾਉਣ ਦੇ ਵਿੱਚ ਉਹਨਾਂ ਨੂੰ ਮਦਦ ਮਿਲ ਸਕੇਗੀ। ਪਰ ਸਰਕਾਰਾਂ ਜਿਹੜੀਆਂ ਇਸ ਵੇਲੇ ਭਾਰਤ ਦੇ ਵਿੱਚ ਵੀ ਹੈ ਜਾਂ ਪੰਜਾਬ ਦੇ ਵਿੱਚ ਵੀ ਹੈ, ਉਹਨਾਂ ਨੇ NRI ਜਿਹੜੇ ਹੈ ਉਹਨਾਂ ਦੀਆਂ ਜੇਬਾਂ ਵੱਲ ਧਿਆਨ ਰੱਖਿਆ, ਉਹਨਾਂ ਦੇ ਪ੍ਰਭਾਵ ਦੀਆਂ ਵੋਟਾਂ ਵੱਲ ਧਿਆਨ ਰੱਖਿਆ, ਪਰ ਉਹਨਾਂ ਦੀਆਂ ਜ਼ਮੀਨਾਂ ਦਾ ਕਦੀ ਧਿਆਨ ਨਹੀਂ ਰੱਖਿਆ। ਇਸ ਕਰਕੇ ਇੱਕ ਬਹੁਤ ਵੱਡਾ ਮਸਲਾ ਹੈ। ਦੂਜਾ ਮਸਲਾ ਬਹੁਤ ਮਹੱਤਵਪੂਰਨ ਇਹ ਹੈ ਵੀ ਕੁਝ ਜਿਹੜੇ ਵਿਆਹਕ ਮੁੱਦੇ ਹੈ, ਯਾਨੀ ਮੈਰਿਜ ਦੇ ਮੁੱਦੇ, ਵਿਆਹਾਂ ਦੇ ਮੁੱਦੇ, ਪਿਛਲੇ ਸਮੇਂ 'ਚ ਕਾਫੀ ਜ਼ਿਆਦਾ ਚਰਚਾ ਹੁੰਦੀ ਰਹੀ। ਬਦਨਾਮੀ ਇਸ ਗੱਲ ਦੀ ਹੁੰਦੀ ਰਹੀ ਕਿ ਪੰਜਾਬ ਦੇ ਵਿੱਚ ਕੁਝ NRI ਲਾਰੇ ਆਉਂਦੇ ਹੈ ਤੇ ਇੱਥੇ ਆ ਕੇ ਪਹਿਲਾ, ਦੂਜਾ, ਤੀਜਾ ਵਿਆਹ ਕਰਾ ਜਾਂਦੇ ਆ, ਪਿੱਛੇ ਕੁੜੀਆਂ ਰੋਲਦੀਆਂ ਰਹਿ ਜਾਂਦੀਆਂ ਤੇ ਉਹਨਾਂ ਤੋਂ ਪੈਸਾ ਧੇਲਾ ਲੈ ਕੇ ਉਦਸੂ ਕਰ ਜਾਂਦੇ ਹੈ। ਪਰ ਉਸ ਤੋਂ ਬਾਅਦ ਇੱਕ ਨਵਾਂ ਮਸਲਾ ਖੜਾ ਹੋਇਆ ਵੀ ਕੁਝ ਜਾਲੀ ਕਿਸਮ ਦੀਆਂ ਲਾਰੀਆਂ ਵੀ ਆਈਆਂ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਇੱਥੇ ਜਿਹੜੇ ਵਿਆਹ ਕੀਤੇ ਤੇ ਐਕਸਪਲਾਇਟ ਕਰਕੇ ਪੈਸੇ ਲੈ ਕੇ ਉਹ ਚਲੀ ਗਈਆਂ। ਪਰ ਇਹ ਕੁਝ ਲੋਕ ਹੈ, ਇਹਨਾਂ ਕੁਝ ਲੋਕਾਂ ਨੇ, ਚਾਹੇ ਉਹ ਜਾਲੀ ਲਾਰੇ ਆ ਚਾਹੇ ਲਾਰੀਆਂ ਹੈ,
ਇਹਨਾਂ ਨੇ ਸਾਰੇ ਐਨਰਾਈਜ਼ ਭਾਈਚਾਰੇ ਨੂੰ ਬਦਨਾਮ ਕੀਤਾ ਹੈ। ਇਹਨਾਂ ਦੇ ਖਿਲਾਫ ਕੇਸ ਵੀ ਦਰਜ ਹੁੰਦੇ ਰਹੇ ਤੇ ਪਰ ਹਾਲੇ ਤੱਕ ਇਹਦਾ ਕੋਈ ਸਹੀ ਹੱਲ ਨਹੀਂ ਨਿਕਲ ਸਕਿਆ। ਇਹਦੇ ਤੇ ਵੀ ਐਨਰਾਈਜ਼ ਚਾਹ ਰਿਹਾ ਹੈ ਵੀ ਕੁਝ ਨਾ ਕੁਝ ਸਰਕਾਰ ਸਖਤ ਪਾਲਿਸੀ ਕਰੇ। ਕੁਝ ਹੋਰ ਹੈ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਕੁਝ ਸਮਾਂ ਪਹਿਲਾਂ ਜਦੋਂ ਪੰਜਾਬ ਦੇ ਹਾਲਾਤ ਖਰਾਬ ਸੀ, ਕੁਝ ਲੋਕ ਜਿਹੜੇ ਆ ਬਾਹਰਲੇ ਮੁਲਕਾਂ ਨੂੰ ਗਏ, ਉਹਨਾਂ ਨੂੰ ਭਗੌੜੇ ਕਰਾਰ ਦੇ ਦਿੱਤਾ ਗਿਆ, ਉਹਨਾਂ ਦੇ ਝੂਠੇ ਮੁਕੱਦਮੇ ਦਰਜ ਕਰ ਦਿੱਤੇ ਗਏ, ਇੱਕ ਕਾਲੀ ਸੂਚੀ ਵੀ ਬਣੀ। ਇਹਦੇ ਤੇ ਵੀ ਇੱਕ ਪਾਰਦਰਸ਼ਤਾ ਚਾਹੁੰਦੇ ਆ ਐਨਰਾਈਜ਼ ਭੈਣ ਭਰਾ ਸਾਡੇ। ਸਰਕਾਰ ਇਹਦੇ ਤੇ ਵੀ ਆਪਣੀ ਕੋਈ ਸਪਸ਼ਟ ਪਾਲਿਸੀ ਨਹੀਂ ਬਣਾ ਸਕੀ। ਫਿਰ ਐਨਰਾਈਜ਼ ਜਿਹੜੇ ਉਹ ਚਾਹੁੰਦੇ ਆ ਕਿ ਸੱਦੇ ਤਾਂ ਦਿੰਦੀ ਆ ਸਰਕਾਰ ਵੀ ਇੱਥੇ ਆ ਕੇ ਇਨਵੈਸਟ ਕਰੋ, ਪਰ ਸੁਰੱਖਿਅਤ ਕਿਸਮ ਦਾ ਮਾਹੌਲ ਸਰਕਾਰ ਨਹੀਂ ਦਿੰਦੀ। ਜਿਹੜਾ ਕੋਈ ਇਨਵੈਸਟਮੈਂਟ ਕਰਨਾ ਚਾਹੁੰਦਾ ਉਹ ਇੱਥੇ ਆਉਂਦਾ ਹੈ ਤੇ ਇੱਥੇ ਆ ਕੇ ਉਲਝ ਕੇ ਰਹਿ ਜਾਂਦਾ। 100 ਤਰ੍ਹਾਂ ਦੀਆਂ ਕਾਨੂੰਨੀ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚੋਂ ਐਨਰਾਈਜ਼ ਨੂੰ ਲੰਘਣਾ ਪੈਂਦਾ ਹੈ, ਹਾਰ ਕੇ ਬਿਨਾਂ ਇਨਵੈਸਟ ਕੀਤੇ ਮੁੜ ਜਾਂਦਾ। ਇਹ ਜਿਹੜੇ ਬਹੁਤ ਮਹੱਤਵਪੂਰਨ ਮੁੱਦੇ ਹੈ, ਖਾਸ ਕਰਕੇ ਇੱਕ ਹੋਰ ਮੁੱਦਾ ਜਿਹੜਾ ਟਰੈਵਲ ਏਜੰਟ ਹੈ, ਉਹ ਜਿਹੜੇ ਠੱਗੀਆਂ ਮਾਰਦੇ ਹੈ, ਉਹ ਠੱਗ ਕਿਸਮ ਦੇ ਟਰੈਵਲ ਏਜੰਟਾਂ ਨੂੰ ਕਿੱਦਾਂ ਕਰਨਾ। ਇਹਨਾਂ ਸਾਰੇ ਇਸ਼ੂ ਦੇ ਉੱਤੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਏਜੰਡੇ ਦੇ ਵਿੱਚ ਇੱਕ ਸ਼ਬਦ ਵੀ ਹੈ ਨਹੀਂ, ਪਰ ਐਨਰਾਈਜ਼ ਜਿਹੜੇ ਆ ਫਿਰ ਵੀ ਮਦਦ ਕਰਨ ਵਾਸਤੇ ਆ ਰਹੇ ਆ ਪੰਜਾਬ ਦੇ ਵਿੱਚ ਆਪਣੀ ਪਸੰਦ ਦੇ ਉਮੀਦਵਾਰਾਂ ਦੀ, ਆਪਣੀ ਪਸੰਦ ਦੀ ਪਾਰਟੀ ਦੀ, ਤੇ ਇਹ ਉਮੀਦ ਕਰ ਰਹੇ ਹੈ ਕਿ ਇਹਨਾਂ ਮੁੱਦਿਆਂ ਤੇ ਪੋਲੀਟੀਕਲ ਪਾਰਟੀਆਂ ਆਪਣਾ ਰੁਖ ਜਿਹੜਾ ਸਪਸ਼ਟ ਕਰਨ। ਪਰ ਇਹ ਉਮੀਦ ਉਹਨਾਂ ਦੀ ਕਦੋਂ ਪੂਰੀ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਜੀ। ਤੇ ਜਿਵੇਂ ਆਪਾਂ ਮੁੱਦਿਆਂ ਦੀ ਗੱਲ ਕਰਦੇ ਹਾਂ ਜਾਂ NRI ਦੀ ਗੱਲ ਕਰਦੇ ਹਾਂ ਕਿ ਉਹ ਬਿਨਾਂ ਹੀ ਸ਼ਰਤ ਦੇ ਕਈ ਵਾਰੀ ਉਹ ਸਪੋਰਟ ਦਿੰਦੇ ਆ। ਤੇ ਜੇ ਗੱਲ ਕਰੀਏ ਮੁੱਦਿਆਂ ਦੀ ਕਿ ਤੁਹਾਨੂੰ ਜਿੰਨੀਆਂ ਵੀ ਇਹ ਪਾਰਟੀਆਂ ਖੜੀਆਂ ਇਲੈਕਸ਼ਨ ਦੇ ਵਿੱਚ, ਇਹ ਕਿਸੇ ਮੁੱਦੇ ਤੇ ਲੜ ਰਹੀਆਂ ਜਾਂ ਇੱਕ ਦੂਸਰੇ ਨੂੰ ਮੇਨ ਕਮੇਣ ਹੋ ਰਹੀਆਂ ਜਾਂ ਇੱਕ ਟੋਟਕੇ ਲਾ ਕੇ ਹੀ ਜਿਹੜੀਆਂ ਇਲੈਕਸ਼ਨਾਂ ਆ ਉਹ ਇਸ ਟਾਈਮ ਤੇ ਲੜੀਆਂ ਜਾ ਰਹੀਆਂ? ਦੇਖੋ ਮੁੱਦੇ ਕਿੰਨੇ ਕਿ ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਆ ਆਪਣੇ ਰੱਖ ਰਹੀਆਂ ਜਾਂ ਪ੍ਰਾਇੋਰਟੀ ਤੇ ਰੱਖ ਰਹੀਆਂ, ਇਹਦਾ ਪਤਾ ਜੇ ਕਦੇ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਅਖਬਾਰਾਂ ਆ, ਕੁਝ ਅਖਬਾਰਾਂ ਤੇ ਜਿਹੜੀਆਂ ਆ ਉਹ ਇੱਕ ਖਾਸ ਧਿਰ ਦੀ ਮਦਦ ਕਰਦੀਆਂ, ਪ੍ਰਿੰਟ ਮੀਡੀਆ ਦੇ ਵਿੱਚ ਵੀ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਕੁਝ ਜਿਹੜੇ ਚੈਨਲ ਆ ਉਹ ਇੱਕ ਖਾਸ ਧਿਰ ਨੂੰ ਸਪੋਰਟ ਕਰ ਰਹੇ ਆ। ਪਰ ਜੇ ਤੁਸੀਂ ਜਿਹੜੀਆਂ ਭਾਸ਼ਾਈ ਅਖਬਾਰਾਂ ਆ, ਜਿੱਦਾਂ ਸਾਡੀ ਪੰਜਾਬੀ ਅਖਬਾਰਾਂ, ਉਹਦੇ 'ਚ ਇੱਕ ਅੱਧੇ ਅਖਬਾਰ ਨੂੰ ਛੱਡ ਦਿਓ ਤੇ ਉਹ ਬਿਹਤਰ ਰਿਪੋਰਟਿੰਗ ਕਰ ਰਹੀ ਹੈ, ਜਾਂ ਜਿਹੜੀਆਂ ਦੂਜੀਆਂ ਅਖਬਾਰਾਂ ਹੈ, ਜਿਹੜੀਆਂ ਅੰਗਰੇਜ਼ੀ ਦੀਆਂ ਅਖਬਾਰਾਂ ਜਾਂ ਹਿੰਦੀ ਦੀਆਂ ਅਖਬਾਰਾਂ, ਜੇ ਉਹਨਾਂ ਦੀ ਰਿਪੋਰਟਿੰਗ ਦੇਖੋ ਤੇ ਆਮ ਤੌਰ ਦੇ ਉੱਤੇ ਇਸ ਤਰ੍ਹਾਂ ਦੀਆਂ ਸੁਰਖੀਆਂ ਲੱਗ ਰਹੀਆਂ ਪੰਜਾਬ ਦੇ ਵਿੱਚ ਵੀ ਸਿਆਸੀ ਆਗੂ ਜਿਹੜੇ ਹੈ ਉਹ ਮੁੱਦਿਆਂ ਦੀ ਥਾਂ ਦੇ ਉੱਤੇ ਇੱਕ ਦੂਜੇ ਨੂੰ ਲਗਭਗ ਗਾਲੀ ਗਲੋਚ ਦੀ ਭਾਸ਼ਾ 'ਚ ਟੱਕਰ ਰਹੇ ਆ। ਇੱਕ ਸੁਰਖੀ ਹੈ ਕਿ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਦੇ ਵਿਚਾਲੇ ਜ਼ੁਬਾਨੀ ਜੰਗ ਤੇਜ਼, ਯਾਨੀ ਇੱਥੇ ਜੰਗ ਜ਼ੁਬਾਨੀ ਹੋ ਰਹੀ ਹੈ, ਮੁੱਦਿਆਂ ਤੇ ਨਹੀਂ ਹੋ ਰਹੀ। ਮੁੱਦੇ ਬਹੁਤ ਹੈ ਪੰਜਾਬ ਦੇ ਵਿੱਚ। ਮੁੱਦੇ ਪੰਜਾਬ ਦੇ ਵਿੱਚ ਇਹ ਹੈ ਵੀ ਪੰਜਾਬ ਦੇ ਵਿੱਚ ਇੱਕੋ ਸੂਬਾ ਹੋਣ ਦੇ ਬਾਵਜੂਦ ਇਹਦੇ 'ਚ ਇੱਕ ਸਾਰ ਸਿੱਖਿਆ ਕਿਉਂ ਨਹੀਂ ਦਿੱਤੀ ਜਾਂਦੀ? 4 ਤਰ੍ਹਾਂ ਦੇ ਸਕੂਲ ਕਿਉਂ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਜਿਹੜਾ ਗਰੀਬ ਕਿਸਾਨ ਹੈ ਉਹ ਆਪਣੇ ਬੱਚੇ ਨੂੰ ਕਿਉਂ ਨਹੀਂ ਪੜ੍ਹਾ ਸਕਦਾ ਚੰਗੇ ਸਕੂਲ ਦੇ ਵਿੱਚ? ਪੰਜਾਬ ਦੇ ਵਿੱਚ ਜਿਹਦੇ ਕੋਲ ਜ਼ਿਆਦਾ ਪੈਸੇ ਹੈ ਉਹ ਮਾਡਲ ਜਾਂ ਪਬਲਿਕ ਸਕੂਲ 'ਚ ਆਪਣੇ ਨਿਆਣੇ ਨੂੰ ਪੜ੍ਹਾਉਣਾ, ਤੇ ਜੇ ਕੋਈ ਉਸ ਤੋਂ ਜ਼ਿਆਦਾ ਹੈ ਉਹ 5 ਸਟਾਰ ਸਕੂਲ ਦੇ ਵਿੱਚ ਬੱਚੇ ਨੂੰ ਪੜ੍ਹਾਉਂਦਾ ਹੈ। ਇੱਕ ਸਾਰਾ ਐਜੂਕੇਸ਼ਨ ਕਿਉਂ ਨਹੀਂ? ਐਜੂਕੇਸ਼ਨ ਦਾ ਪੱਠਾ ਕਿਉਂ ਬੈਠ ਗਿਆ? ਪੰਜਾਬ 'ਚ ਮੁੱਦਾ ਹੋਣਾ ਚਾਹੀਦਾ ਜਿਹੜਾ ਹੈ ਨਹੀਂ। ਸਕੂਲਾਂ ਕਾਲਜਾਂ ਤੋਂ ਜਿਹੜਾ ਵਿਦਿਆਰਥੀ ਨਿਕਲਦਾ ਹੈ ਤੇ ਜਦੋਂ ਸਕੂਲਾਂ ਕਾਲਜਾਂ ਤੋਂ ਨਿਕਲੇ ਰੁਜ਼ਗਾਰ ਉਹਦੀ ਉਡੀਕ ਕਰ ਰਿਹਾ ਹੋਵੇ, ਪਰ ਉਹ ਵਿਚਾਰਾ ਬੇਰੁਜ਼ਗਾਰੀ ਦੀ ਭੱਠੀ 'ਚ ਐਸਾ ਝੋਕਿਆ ਜਾਂਦਾ ਹੈ ਵੀ ਉਹਦੀ ਉਮਰ ਲੰਘ ਜਾਂਦੀ ਹੈ, ਉਹਨੂੰ ਰੁਜ਼ਗਾਰ ਨਹੀਂ ਮਿਲਦਾ ਤੇ ਫਿਰ ਉਹ ਨਿਰਾਸ਼ ਹੋ ਕੇ ਉਹ ਨਸ਼ਿਆਂ ਦਾ ਆਦੀ ਹੁੰਦਾ ਹੈ ਜਾਂ ਫਿਰ ਖੁਦਕੁਸ਼ੀ ਵੱਲ ਵੱਧਦਾ ਹੈ। ਪੰਜਾਬ 'ਚ ਮੁੱਦਾ ਹੋਣਾ ਜਿਹੜਾ ਹੈ ਨਹੀਂ ਕਿ ਪੰਜਾਬ ਦੀ ਸਿਹਤ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ। ਪੰਜਾਬ ਦਾ ਕਿਹੜਾ ਸਰਕਾਰੀ ਹਸਪਤਾਲ ਹੈ ਜਿਹਦੇ ਅੱਗੇ ਖੜ ਕੇ ਤੁਸੀਂ ਇਹ ਦਾਅਵਾ ਕਰ ਸਕੋ ਵੀ ਇੱਥੇ ਸੱਚਮੁੱਚ ਸਰਕਾਰੀ ਪੱਧਰ ਦੇ ਉੱਤੇ ਮੁਫਤ ਤੇ ਵਧੀਆ ਇਲਾਜ ਹੋ ਰਿਹਾ? ਹਸਪਤਾਲਾਂ ਦੀਆਂ ਬਿਲਡਿੰਗਾਂ ਖੜੀਆਂ ਪਿੰਡਾਂ 'ਚ, ਕਸਬਿਆਂ 'ਚ, ਉੱਥੇ ਡਾਕਟਰ ਨਹੀਂ। ਜੇ ਡਾਕਟਰ ਹੈ ਤਾਂ ਦਵਾਈਆਂ ਨਹੀਂ, ਉਹ ਦਵਾਈਆਂ ਜਾਂਦੀਆਂ ਕਿੱਥੇ ਹੈ? ਉਹ ਦਵਾਈਆਂ ਜਿਹੜੀਆਂ ਆਉਂਦੀਆਂ ਸਰਕਾਰੀ ਪੱਧਰ ਤੇ ਉਹ ਸਰਕਾਰੀ ਹਸਪਤਾਲ ਦੇ ਬਾਅਦ ਜਿਹੜੀ ਪ੍ਰਾਈਵੇਟ ਮੈਡੀਕਲ ਸਟੋਰ ਹੈ ਉੱਥੇ ਚਲ ਜਾਂਦੀਆਂ, ਉੱਥੋਂ ਵਾਧੂ ਮਾਤਰਾ ਖਰੀਦ ਕੇ ਮਰੀਜ਼ ਲਿਆਉਂਦੇ ਡਾਕਟਰ ਕੋਲ, ਅੱਧੀ ਕੁ ਦਵਾਈ ਵਰਤਦੇ ਆ, ਅੱਧੀ ਕੁ ਦਵਾਈ ਫੇਰ ਉੱਥੇ ਵਾਪਸ ਚਲ ਜਾਂਦੀ ਉਸੇ ਮੈਡੀਕਲ ਸਟੋਰ 'ਚ। ਇਹ ਲੁੱਟ ਮਚੀ ਹੋਈ ਆ ਪੰਜਾਬ 'ਚ। ਜਿਹੜੇ ਸਧਾਰਨ ਲੋਕ ਆ ਇਲਾਜ ਨਹੀਂ ਕਰਵਾ ਸਕਦੇ,
ਇਲਾਜ ਖੜੋ ਲੋਕ ਮਰ ਰਹੇ ਹੈ। ਪੰਜਾਬ 'ਚ ਖਾਸ ਤੌਰ 'ਤੇ ਮੈਂ ਬਠਿੰਡੇ ਦਾ ਜ਼ਿਕਰ ਕਰਨਾ, ਬਠਿੰਡੇ 'ਚ ਮੁੱਦਾ ਤਾਂ ਇਹ ਹੋਣਾ ਚਾਹੀਦਾ ਵੀ ਉੱਥੇ ਕੈਂਸਰ ਦੇ ਨਾਲ ਲੋਕ ਮਰ ਰਹੇ ਹੈ, ਪਰ ਉੱਥੇ ਇਹ ਮੁੱਦਾ ਨਹੀਂ ਹੈ। ਪੰਜਾਬ ਦੇ ਵਿੱਚ ਮਹਿੰਗਾਈ ਇਸ਼ੂ ਹੋਣਾ ਚਾਹੀਦਾ, ਨਹੀਂ ਹੈ ਇਸ਼ੂ। ਇਸ ਤਰ੍ਹਾਂ ਦੇ ਹਜ਼ਾਰਾਂ ਮੁੱਦੇ, ਸੈਂਕੜੇ ਮੁੱਦੇ ਹੈ ਜਿਹੜੇ ਰੋਜ਼ਾਨਾ ਜੀਵਨ ਦੇ ਨਾਲ ਜੁੜੇ ਹੋਏ ਹੈ। ਇਹ ਕਿਸੇ ਵੀ ਸਿਆਸੀ ਪਾਰਟੀ ਦੇ ਏਜੰਡੇ ਤੇ ਨਹੀਂ। ਇਸ ਤੋਂ ਬਿਨਾਂ ਵੀ ਕੁਝ ਮੁੱਦੇ ਹੈ ਜਿਹੜੇ ਸਾਡੇ ਬੇਸਿਕ ਮੁੱਦੇ ਹੈ, ਜਿਹੜੇ ਸਿੱਧੇ ਤੌਰ ਤੇ ਇੰਟਰਸਟੇਟ ਜਿਹੜੇ ਇਸ਼ੂ ਤੁਸੀਂ ਉਹਨੂੰ ਕਹਿ ਸਕਦੇ ਹੋ, ਅੰਤਰਰਾਜੀ ਮੁੱਦੇ, ਜਿਹੜੇ ਮੁੱਦੇ ਸਾਡੇ ਉਲਝੇ ਪਏ ਆ ਕਾਫੀ ਲੰਬੇ ਸਮੇਂ ਤੋਂ, ਜਿਹਦੇ ਟਕਰਾਅ ਆ ਸੂਬਿਆਂ ਦਾ। ਜਿਹੜਾ ਚੰਡੀਗੜ੍ਹ ਦਾ ਮੁੱਦਾ ਆ, ਅੱਜ ਚੰਡੀਗੜ੍ਹ ਦੀ ਗੱਲ ਕੋਈ ਨਹੀਂ ਕਰ ਰਿਹਾ। ਪੰਜਾਬ ਦੇ 33 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ, ਚੰਡੀਗੜ੍ਹ ਦੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਪੰਜਾਬ ਦੇ ਪਾਣੀਆਂ ਦੀ ਗੱਲ ਕਰਨ ਨੂੰ ਕੋਈ ਤਿਆਰ ਨਹੀਂ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਹਰਿਆਣੇ 'ਚ ਚਲ ਗਏ, ਉਹਦੀ ਗੱਲ ਕਰਨ ਨੂੰ ਕੋਈ ਤਿਆਰ ਨਹੀਂ। ਇਹ ਮੁੱਦੇ ਹੈ, ਇਹਨਾਂ ਮੁੱਦਿਆਂ ਤੇ ਪਿੱਛ ਕੀਤੀ ਹੋਈ ਹੈ ਸਾਡੀਆਂ ਸਿਆਸੀ ਪਾਰਟੀਆਂ ਨੇ, ਕਿਉਂਕਿ ਇਹਨਾਂ ਮੁੱਦਿਆਂ ਤੇ ਇਹਨਾਂ ਕਿਸੇ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਤੇ ਇਹਨਾਂ ਦੀਆਂ ਪਾਰਟੀਆਂ ਦੀ ਕੋਈ ਸਪਸ਼ਟ ਤੇ ਲੋਕ ਪੱਖੀ ਸਮਝ ਨਹੀਂ ਹੈ। ਲੋਕ ਇਹਨਾਂ ਮੁੱਦਿਆਂ ਨੂੰ ਅੱਗੇ ਲੈ ਕੇ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹ ਲੋਕਾਂ ਨਾਲ ਜੁੜੇ ਹੋਏ ਹੈ। ਪਰ ਹਾਲ ਦੀ ਘੜੀ ਸਿਆਸੀ ਪਾਰਟੀਆਂ ਗਦਗਦ ਹੈ, ਕਿਉਂਕਿ ਸਿਆਸੀ ਪਾਰਟੀਆਂ ਸਮਝਦੀਆਂ ਵੀ ਅਸੀਂ ਜ਼ੁਬਾਨੀ ਜੰਗ ਦੇ ਨਾਲ, ਜਾਨੀ ਜਿਹੜੀ ਲਤੀਫੇਬਾਜ਼ੀ ਹੈ ਜਾਂ ਗਾਲਾਂ ਦੀ ਭਾਸ਼ਾ ਜਿਹੜੀ ਵਰਤ ਕੇ ਅਸੀਂ ਜਿਹੜੇ ਮੁੱਖ ਮੁੱਦੇ ਹੈ ਉਹਨਾਂ ਤੋਂ ਲੋਕਾਂ ਦਾ ਧਿਆਨ ਜਿਹੜਾ ਵੰਡ ਦਿੱਤਾ ਹੈ। ਪਰ ਲੋਕਾਂ ਦਾ ਧਿਆਨ ਅੱਜ ਤਾਂ ਵੰਡਿਆ ਜਾਏਗਾ ਜਦੋਂ ਲੋਕ ਦੋ ਚਾਰ ਹੋਣਗੇ ਆਪਣੇ ਇਹਨਾਂ ਮੁੱਦਿਆਂ ਦੇ ਨਾਲ। ਜਦੋਂ ਘਰ ਦੀ ਸੁਆਣੀ ਨੂੰ ਜਿਹੜਾ ਤੜਕਾ ਲਾਉਣ ਵਾਸਤੇ ਪਿਆਜ਼ ਵੀ ਨਹੀਂ ਮਿਲੇਗਾ ਤੇ ਲਾਜ਼ਮੀ ਤੌਰ ਤੇ ਫਿਰ ਜਿਹਨੂੰ ਵੋਟ ਪਾਈ ਹੈ ਉਹਨੂੰ ਉਹ ਸੁਆਣੀ ਕੋਸੇਗੀ ਵੀ, ਪਰ ਕੋਸਣ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ ਤੇ ਉਹਨੂੰ ਇਕਜੁੱਟ, ਤਾਕਤ ਨੂੰ ਇਕਜੁੱਟ ਬਣਾਉਣ ਦੀ ਜ਼ਰੂਰਤ ਹੈ। ਉਹ ਅੱਜ ਨਹੀਂ ਤਾਂ ਕੱਲ ਉਮੀਦ ਹੀ ਕਰ ਸਕਦੇ ਹਾਂ ਅਸੀਂ, ਉਹ ਦਿਨ ਅਸੀਂ ਜ਼ਰੂਰ ਦੇਖਾਂਗੇ ਜੀ। ਜੀ, ਜਿਵੇਂ ਆਪਾਂ ਪਾਰਟੀਆਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਿਵੇਂ 1-2 ਪਾਰਟੀਆਂ ਹੁੰਦੀਆਂ ਆ, ਤੇ ਪਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਤੀਜਾ ਬਦਲਿਆ ਉਸ ਨੂੰ ਕੋਈ ਵੀ ਹੰਗਾਰਾ ਨਹੀਂ ਮਿਲ ਰਿਹਾ। ਉਹਦੇ ਵਿੱਚ ਤੁਸੀਂ ਕੀ ਸੋਚਦੇ ਆ ਕਿ ਲੋਕਾਂ ਦਾ ਕਸੂਰ ਆ ਇਸ ਦੇ ਵਿੱਚ, ਜਾਂ ਜਿਹੜਾ ਤੀਸਰਾ ਬਦਲਿਆ ਉਹ ਆਪਣੇ ਆਪ ਨੂੰ ਪ੍ਰਮੋਟ ਨਹੀਂ ਕਰ ਸਕਿਆ, ਲੋਕਾਂ ਤੱਕ ਉਹਦੀ ਪਹੁੰਚ ਨਹੀਂ ਹੋ ਸਕੀ? ਮੇਰੀ ਇੱਕ ਬੜੀ ਸਪਸ਼ਟ ਜੀ ਸਮਝ ਹੈ ਵੀ ਲੋਕ ਕੁਝ ਸਮੇਂ ਵਾਸਤੇ ਹਨੇਰੀ 'ਚ ਤਾਂ ਰਹਿ ਸਕਦੇ ਹੈ, ਪਰ ਲੋਕਾਂ ਦਾ ਕਸੂਰ ਕਦੀ ਨਹੀਂ ਹੁੰਦਾ, ਕਿਉਂਕਿ ਲੋਕਾਂ ਨੂੰ ਉੱਦਾਂ ਦਾ ਬਣਾ ਦਿੱਤਾ ਜਾਂਦਾ, ਲੋਕਾਂ ਨੂੰ ਆਦੀ ਕਰ ਦਿੱਤਾ ਜਾਂਦਾ। ਲੋਕ ਹਨੇਰੇ 'ਚ ਰਹਿਣਾ ਕੌਣ ਪਸੰਦ ਕਰਦਾ ਹੈ? ਅੰਧਰਾਤੇ 'ਚ ਰਹਿਣਾ ਕੋਈ ਪਸੰਦ ਨਹੀਂ ਕਰਦਾ। ਪਰ ਜੇ ਲੋਕ ਰਹਿ ਰਹੇ ਹਨੇਰੇ 'ਚ, ਹਨੇਰਾ ਢੋਣ ਲਈ ਮਜਬੂਰ ਹੈ, ਤਾਂ ਉਹਦਾ ਕਾਰਨ ਇਹ ਹੈ ਕਿ ਉਹਨਾਂ ਦੀ ਮਾਨਸਿਕ ਅਵਸਥਾ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ। ਇਹਦਾ ਬਾਪ ਨੂੰ ਚਾਹੇਗਾ ਕਿ ਉਹਦਾ ਜਿਹੜਾ ਬੇਟਾ, ਜਵਾਨ ਬੇਟਾ ਜਿਹੜਾ ਆ, ਉਹ ਨਸ਼ਿਆਂ ਦੀ ਗਰਤ ਵਿੱਚ ਧਕੇਲਿਆ ਜਾਏ, ਪਰ ਉਹਨਾਂ ਦੇ ਬੱਚੇ, ਬਜ਼ੁਰਗ ਮਾਪਿਆਂ ਦੀ ਲਾਠੀ ਦਾ ਸਹਾਰਾ ਬਣਨ ਵਾਲੇ ਅੱਜ ਬਹੁਤ ਬੁਰੀ ਤਰ੍ਹਾਂ ਨਸ਼ਿਆਂ ਦੇ ਵਿੱਚ, ਬਹੁਤ ਬੁਰੀ ਤਰ੍ਹਾਂ ਨਸ਼ਿਆਂ 'ਚ ਫਸੇ ਹੋਏ। ਇਹਨਾਂ ਲੋਕਾਂ ਨੂੰ ਫਸਾਇਆ ਗਿਆ। ਪਰ ਮੈਂ ਸਮਝਦਾ ਕਿ ਲੋਕ ਜਦ ਹਨੇਰਾ ਢੋਂਦੇ ਲੋਕ ਹੈ, ਉਹ ਜ਼ਰੂਰ ਇਸ ਹਨੇਰੇ ਨੂੰ ਪਰਾਂ ਵਗਾ ਕੇ ਮਾਰਨਗੇ ਅੱਜ ਨਹੀਂ ਤਾਂ ਕੱਲ੍ਹ। ਪਰ ਜਿੱਥੇ ਤੱਕ ਸਵਾਲ ਹੈ ਕਿ ਬਦਲ, ਤਾਂ ਬਦਲ ਇਸ ਕਰਕੇ ਮਿਲ ਰਿਹਾ ਹੈ ਕਿ ਜਿਨ੍ਹਾਂ ਤੇ ਉਮੀਦ ਹੈ ਉਹ ਉਮੀਦ ਜਿਹੜੀ ਹੈ ਉਹਦੇ ਤੇ ਖਰੇ ਨਹੀਂ ਉਤਰ ਰਹੇ। ਮਿਸਾਲ ਦੇ ਤੌਰ ਤੇ ਜਿਹੜੇ ਲੋਕ ਤੀਜੇ ਬਦਲ ਦੀ ਗੱਲ ਕਰਦੇ ਹੈ ਉਹ ਖੁਦ ਅੱਜ ਤੱਕ ਇਕੱਠੇ ਨਹੀਂ ਹੋਏ। ਮੈਂ ਕਿਸੇ ਇੱਕ ਪਾਰਟੀ ਦਾ ਜ਼ਿਕਰ ਨਹੀਂ ਕਰ ਰਿਹਾ, ਪਰ ਇਹ ਨਾਰਾ ਦੇਣ ਵਾਲੇ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ, ਆਪ ਤਾਂ ਕਦੇ ਇੱਕ ਨਹੀਂ ਹੋਏ। ਦੁਨੀਆ ਭਰ ਦੇ ਲੋਕਾਂ ਨੂੰ ਕਿੱਦਾਂ ਇਕੱਠੇ ਕਰਨਾ? ਅੱਜ ਪੰਜਾਬ ਦੇ ਵਿੱਚ ਹਾਲਤ ਇਹ ਹੈ ਕਿ ਜਿਹੜੇ ਸੱਚਮੁੱਚ ਪੀੜੇ ਜਾ ਰਹੇ ਲੋਕ ਹੈ, ਪੀਸੇ ਜਾ ਰਹੇ ਲੋਕ ਹੈ, ਉਹ 4-4, 10 ਥਾਵਾਂ ਤੇ ਵੰਡੇ ਹੋਏ ਹੈ। ਮਿਸਾਲ ਦੇ ਤੌਰ ਤੇ ਪਿਛਲੀ ਵਿਧਾਨ ਸਭਾ ਚੋਣਾਂ 'ਚ ਇੱਕ ਆਸ ਵੱਜੀ ਪੀਪਲਜ਼ ਪਾਰਟੀ ਤੋਂ ਮਨਪ੍ਰੀਤ ਬਾਦਲ ਦੀ ਅਗਵਾਈ ਦੇ ਵਿੱਚ ਅਸੀਂ ਉਦੋਂ ਵੀ ਕਿਹਾ ਕਿ ਮਨਪ੍ਰੀਤ ਬਾਦਲ ਨੇ ਸੱਚਮੁੱਚ ਜੇ ਪੰਜਾਬ ਦੇ ਵਿੱਚ ਤੀਜਾ ਬਦਲ ਦੇਣਾ, ਮੈਂ ਤਾਂ ਉਹਨੂੰ ਤੀਜਾ ਵੀ ਨਹੀਂ ਕਹਿੰਦਾ, ਮੈਂ ਦੂਜਾ ਹੀ ਕਹਿੰਦਾ, ਕਿਉਂਕਿ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਲਗਭਗ ਇੱਕੋ ਜਿਹੇ ਹੈ। ਇਹਨਾਂ ਦੇ ਨਾਂ ਵੱਖਰੇ ਵੱਖਰੇ ਹੈ, ਇਹਨਾਂ ਦੇ ਵਸਤਰ ਵੱਖਰੇ ਵੱਖਰੇ ਹੋ ਸਕਦੇ ਹੈ, ਇਹਨਾਂ ਦੀ ਨੀਤੀਆਂ ਇੱਕੋ ਜਿਹੀਆਂ ਤਿੰਨਾਂ ਦੀਆਂ। ਇਸ ਕਰਕੇ ਜਿਹੜਾ ਵੀ ਬਦਲ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਆਏਗਾ, ਦੂਜਾ ਬਦਲ ਹੋਏਗਾ। ਮੈਂ ਜ਼ਿਕਰ ਕਰ ਰਿਹਾ ਸੀ ਮਨਪ੍ਰੀਤ ਬਾਦਲ ਦਾ। ਅਸੀਂ ਉਦੋਂ ਵੀ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਬਹੁਤ ਵੱਡਾ ਜਨ ਸਮਰਥਨ ਮਿਲ ਰਿਹਾ ਹੈ ਪੰਜਾਬ 'ਚ, ਪਰ ਇਸ ਜਨ ਸਮਰਥਨ ਨੂੰ ਵੋਟਾਂ 'ਚ ਕਨਵਰਟ ਤਾਂ ਕੀਤਾ ਜਾ ਸਕਦਾ ਹੈ ਜੇ ਮਨਪ੍ਰੀਤ ਬਾਦਲ ਆਪਣੇ ਕਹੇ ਦੇ ਮੁਤਾਬਕ ਉੱਤੇ ਸਟੈਂਡ ਲੈਣ। ਮਨਪ੍ਰੀਤ ਬਾਦਲ ਨੇ ਪੰਜਾਬ ਦਾ ਨਿਜ਼ਾਮ ਬਣਨ ਦਾ ਸੱਦਾ ਦਿੱਤਾ ਤੇ ਦੋਸਤੀ ਉਹਨਾਂ ਲੋਕਾਂ ਨਾਲ ਰੱਖੀ ਜਿਹੜੇ ਇਸ ਨਿਜ਼ਾਮ ਨੂੰ ਏਦਾਂ ਰੱਖਣਾ ਚਾਹੁੰਦੇ ਹੈ।
ਉਸ ਤੋਂ ਵੀ ਇੱਕ ਕਦਮ ਜਾ ਕੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਉਸ ਪਾਰਟੀ ਦਾ ਦਾਮਨ ਫੜ ਲਿਆ ਜਿਹੜੀ ਪਾਰਟੀ ਭਾਰਤ ਦੀਆਂ ਸਮੁੱਚੀਆਂ ਮੁਸ਼ਕਲਾਂ ਲਈ ਜ਼ਿੰਮੇਵਾਰ ਹੈ। ਕਾਂਗਰਸ ਪਾਰਟੀ ਦਾ ਦਾਮਨ ਹੀ ਨਹੀਂ ਫੜਿਆ। ਕਾਂਗਰਸ ਪਾਰਟੀ ਦੇ ਚੋਣ ਸ਼ਾਮ ਦੇ ਚੋਣ ਲੜ ਰਹੇ ਮੰਤਰੀ ਬਾਰੇ, ਔਰ ਜਿੰਨੀ ਦੇਰ ਤੱਕ ਲੋਕਾਂ ਨੂੰ ਯਕੀਨ ਨਹੀਂ ਹੋਏਗਾ ਵੀ ਇਹ ਬੰਦਾ ਜਾਂ ਇਹਦੀ ਧਿਰ ਜਿਹੜੀ ਆ ਪੰਜਾਬ ਦੇ ਵਿੱਚ ਤੀਜਾ ਬਦਲ ਦੇ ਸਕਦੀ ਹੈ, ਲੋਕ ਉਹਦਾ ਕਿੱਦਾਂ ਤੁਰਨਗੇ। ਸੋ ਇਹ ਇੱਕ ਦਿੱਕਤ ਹੈ ਵੀ ਪੰਜਾਬ ਨੂੰ ਦੂਜਾ ਜਾਂ ਤੀਜਾ ਬਦਲ ਦੇਣ ਦਾ ਦਾਅਵੇ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਦੀ ਆਪਣੀ ਦ੍ਰਿਸ਼ਟੀ ਜਿਹੜੀ ਹੈ, ਆਪਣਾ ਨਜ਼ਰੀਆ ਜਿਹੜਾ ਆ ਉਹਦੇ ਚ ਖੋਟ ਹੈ, ਕਿਉਂਕਿ ਉਹ ਵੀ ਸੱਤਾ ਦੀ ਸਿਆਸਤ ਕਰ ਰਹੇ ਹੈ। ਪੰਜਾਬ ਚ ਦੂਜਾ ਜਾਂ ਤੀਜਾ ਬਦਲ ਦੇਣ ਵਾਸਤੇ ਲੋਕਾਂ ਨੂੰ ਸਿਆਸਤ ਕਰਨੀ ਪੈਣੀ ਹੈ। ਸੱਤਾ ਦੀ ਭਾਵਨਾ ਨੂੰ ਛੱਡਣਾ ਪੈਣਾ ਹੈ। ਜਦੋਂ ਤੁਸੀਂ ਲੋਕਾਂ ਦੀ ਸਿਆਸਤ ਕਰੋਗੇ, ਲੋਕਾਂ ਦੀ ਬਾਂਹ ਫੜੋਗੇ, ਲੋਕ ਸੱਤਾ ਚ ਤੁਹਾਨੂੰ ਖੁਦ ਬਿਠਾ ਦੇਣਗੇ। ਇਹ ਮੇਰੀ ਰਾਏ ਹੈ ਜੀ। ਜੀ ਤੇ ਅਗਲੀ ਗੱਲਬਾਤ ਆਪਾਂ ਕਰਦੇ ਹਾਂ ਜੀ। ਜਿਵੇਂ ਤੁਸੀਂ ਪੰਜਾਬ ਦੀ ਗੱਲ ਕੀਤੀ ਆ, ਜਿਵੇਂ ਤੁਸੀਂ ਮਨਪ੍ਰੀਤ ਦੀ ਗੱਲ ਕੀਤੀ ਆ, PPP ਦੀ ਗੱਲ ਕੀਤੀ ਆ, ਤੇ ਫਿਰ ਉਸੇ ਮੁੱਦੇ ਵੱਲ ਆਪਾਂ ਆਉਂਦੇ ਆ ਕਿ ਜਿਵੇਂ ਬਠਿੰਡੇ ਦੇ ਵਿੱਚ ਆ ਬੜੀਆਂ ਚਾਲਬਾਜ਼ੀਆਂ ਹੋ ਰਹੀਆਂ ਆ, ਜਿੱਥੇ ਮਨਪ੍ਰੀਤ ਬਾਦਲ ਵੀ ਖੜਾ ਆ ਤੇ ਉਸ ਦੀ ਭਰਜਾਈ ਹਰਸਿਮਰਤ ਕੌਰ ਬਾਦਲ ਵੀ ਖੜੇ ਆ। ਪਰ ਹੁਣ ਪਤਾ ਲੱਗਾ ਕਿ ਉੱਥੇ ਇੱਕ ਮਨਪ੍ਰੀਤ ਸਿੰਘ ਹੋਰ ਖੜਾ ਕਰ ਦਿੱਤਾ ਆ ਭੁਲੇਖਾ ਪਾਉਣ ਨੂੰ, ਤੇ ਸ਼ਾਇਦ ਉੱਥੇ PPP ਦੁਆਰਾ ਖੜੀ ਕਰਨ ਦੀਆਂ ਗੱਲਾਂ ਬਾਤਾਂ ਵੀ ਹੋ ਰਹੀਆਂ। ਤੇ ਤੁਹਾਨੂੰ ਇਹਦੇ ਬਾਰੇ ਜ਼ਰੂਰ ਪਤਾ ਹੋਣਾ ਕਿ ਬਠਿੰਡੇ ਦੇ ਵਿੱਚ ਕਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ। ਦੇਖੋ, ਜਿਹੜੀ ਮਨਪ੍ਰੀਤ ਬਾਦਲ ਦੀ ਰਾਜਨੀਤੀ ਹੈ ਉਹਦੇ ਤੇ ਅਸੀਂ ਟਿੱਪਣੀ ਕਰ ਚੁੱਕੇ ਹਾਂ। ਇਸ ਕਰਕੇ ਮਨਪ੍ਰੀਤ ਬਾਦਲ ਦੀ ਰਾਜਨੀਤੀ ਤੇ ਟਿੱਪਣੀ ਨਾ ਕਰਦਾ ਹੋਇਆ ਮੈਂ ਇਸ ਵੇਲੇ ਬਠਿੰਡੇ ਦੀ ਜਿਹੜੀ ਸਿਚੁਏਸ਼ਨ ਉਹਦੇ ਵਿੱਚ ਜੇ ਇੱਕ ਬਹੁਤ ਹੀ ਨਿਰਪੱਖ ਨਜ਼ਰੀਏ ਤੋਂ ਆਪਾਂ ਦੇਖੀਏ ਜੀ ਤਾਂ ਬੜੀ ਦਿੱਕਤ ਹੈ ਇਸ ਗੱਲ ਦੀ, ਜਾਂ ਬੜੀ ਮੁਸ਼ਕਲ ਹੈ ਇਸ ਗੱਲ ਦੀ ਵੀ ਆਪਣੇ ਆਪ ਨੂੰ ਬਹੁਤ ਵੱਡੇ ਦਾਅਵੇਦਾਰ ਪੰਜਾਬ ਨੂੰ ਸਾਂਭਣ ਦੇ ਕਹਿਣ ਵਾਲੇ ਬਠਿੰਡੇ ਚ ਡਰ ਗਏ ਆ। ਆਪਣੇ ਹੀ ਘਰ ਦੇ ਚਿਰਾਗ ਤੋਂ ਡਰ ਗਏ, ਮਨਪ੍ਰੀਤ ਬਾਦਲ ਤੋਂ ਡਰ ਇੰਨਾ ਸੁਖਬੀਰ ਅਕਾਲੀ ਦਲ ਨੂੰ ਛੱਡੋ, ਤੁਸੀਂ ਬਾਦਲਾਂ ਦੀ ਗੱਲ ਕਰ ਲਓ। ਸੁਖਬੀਰ ਸਿੰਘ ਬਾਦਲ ਨੂੰ ਖਾਸ ਤੌਰ ਤੇ ਡਰ ਇੰਨਾ ਹੈ ਵੀ ਬਠਿੰਡੇ ਚ ਕਿਤੇ ਬੀਬੀ ਹਰਸਿਮਰਤ ਕੌਰ ਬਾਦਲ ਹਾਰ ਨਾ ਜਾਵੇ। ਜੇ ਬੀਬੀ ਹਰਸਿਮਰਤ ਕੌਰ ਬਾਦਲ ਹਾਰ ਨਾ ਜਾਵੇ ਇਹ ਡਰ ਹੈ। ਉਸ ਡਰ ਨੂੰ ਦੂਰ ਕਰਨ ਵਾਸਤੇ ਸੱਚਮੁੱਚ ਜਿਹੜੇ ਤੁਸੀਂ ਬਠਿੰਡੇ ਚ ਕੰਮ ਕੀਤੇ ਆ ਉਹਨਾਂ ਕੰਮਾਂ ਦੇ ਨਾਂ ਤੇ ਵੋਟ ਮੰਗਣੀ ਚਾਹੀਦੀ ਹੈ। ਅਜੀਬ ਕਿਸਮ ਦੇ ਹੱਥ ਕੰਡੇ ਪਲਾਏ ਜਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ। ਬਠਿੰਡੇ ਹਲਕੇ ਦੇ ਵਿੱਚ ਤੇ 2630 ਦੇ ਕਰੀਬ ਵੋਟਰ ਜਿਹੜੇ ਉਹਨਾਂ ਦਾ ਨਾਮ ਮਨਪ੍ਰੀਤ ਹੈ। ਇਹ ਇੱਕ ਨਵੀਂ ਭਾਲ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਿੰਡ ਬਾਦਲ ਚ ਮੁੱਦੇ ਕਿ ਬਾਦਲ ਪਿੰਡ ਦੇ ਵਿੱਚ ਮਨਪ੍ਰੀਤ ਨਾਂ ਦੇ ਕਿੰਨੇ ਕੁ ਲੋਕ ਹੈ, ਤਾਂ ਉਹਨਾਂ ਨੂੰ ਪਤਾ ਲੱਗਾ ਵੀ ਪਿੰਡ ਬਾਦਲ ਦੇ ਵਿੱਚ ਵੀ 8-9 ਜਾਣੇ ਜਿਹੜੇ ਹੈਗੇ ਜਿਹਨਾਂ ਦਾ ਨਾਮ ਮਨਪ੍ਰੀਤ ਹੈ, ਉਹਦੇ ਤੋਂ ਇੱਕ ਬੰਦਾ ਹੈਗਾ ਮਨਪ੍ਰੀਤ ਨਾਂ ਦਾ ਜਿਹਦੇ ਪਿਓ ਦਾ ਨਾਂ ਵੀ ਗੁਰਦਾਸ ਹੈ। ਤੇ ਉੱਥੋਂ ਲਿਆ ਕੇ ਉਹ ਮਨਪ੍ਰੀਤ ਸਿੰਘ ਬਾਦਲ ਦੇ ਨਾਂ ਤੇ ਸਾਨੂੰ ਗੁਰਦਾਸ ਸਿੰਘ ਬਾਦਲ ਦੇ ਨਾਂ ਤੇ ਬਠਿੰਡੇ ਤੋਂ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਕਾਗਜ਼ ਕਰਵਾ ਦਿੱਤੇ ਗਏ, ਤਾਂ ਜੋ ਬਠਿੰਡੇ ਦੇ ਵੋਟਰਾਂ ਨੂੰ ਭੁਲੇਖਾ ਰਵੇ ਕਿ ਇਹੀ ਮਨਪ੍ਰੀਤ ਹੈ, ਇਹਨੂੰ ਵੋਟ ਪਾ ਦਿਓ। ਭਾਵੇਂ ਉਹਨਾਂ 150, 2000, 3000 ਵੋਟ ਖਰਾਬ ਹੋਵੇ, ਮਨਪ੍ਰੀਤ ਦੀ ਵੋਟ ਤਾਂ ਖਰਾਬ ਹੋਵੇ। ਇਹ ਕਿਹੜੀ ਰਾਜਨੀਤੀ ਹੋਈ ਮੈਨੂੰ ਤਾਂ ਸਮਝ ਨਹੀਂ ਆਈ ਵੀ ਤੁਸੀਂ ਇੰਨੇ ਡਰ ਗਏ ਵੀ ਮਨਪ੍ਰੀਤ ਨਾਂ ਦਾ ਕੈਂਡੀਡੇਟ ਖੜਾ ਕਰ ਦਿਓ ਤੇ ਉਹ ਵੀ ਪਿੰਡ ਬਾਦਲ ਤੋਂ ਖੜਾ ਕਰ ਦਿਓ। ਲੱਭੋ ਵੀ ਉਹ ਜਿਹਦੇ ਪਿਓ ਦਾ ਨਾਂ ਗੁਰਦਾਸ ਹੋਵੇ, ਜਿਹਦੇ ਕਰਕੇ 1000-2000 ਵੋਟ ਜਿਹੜੀ ਆ ਮਨਪ੍ਰੀਤ ਬਾਦਲ ਦੀ ਖਰਾਬ ਕੀਤੀ ਜਾਏ ਤੇ ਹਰਸਿਮਰਤ ਬਾਦਲ ਨੂੰ ਜਿਤਾਉਣ ਤੇ ਵੀ ਪਦ। ਇਸ ਤੋਂ ਵੀ ਅੱਗੇ ਇੱਕ ਗੱਲ ਹੋਰ, ਜਦੋਂ ਪੀਪਲਜ਼ ਪਾਰਟੀ ਕੰਮ ਕਰ ਰਹੀ ਸੀ ਤੇ ਉਹਦੇ ਚ ਇੱਕ ਸਪੋਕਸਮੈਨ ਹੁੰਦਾ ਸੀ ਪੀਪਲਜ਼ ਪਾਰਟੀ ਦੇ ਵਿੱਚ, ਅਰੁਣਜੋਤ ਸੋਢੀ ਨੇ ਪਾਰਟੀ ਛੱਡਤੀ ਪੀਪਲਜ਼ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਚਲੇ ਗਿਆ। ਹੁਣ ਉਹਦਾ ਇੱਕ ਬਿਆਨ ਆਇਆ ਕਿ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਨੂੰ ਦਿੱਤਾ ਧੋਖਾ, ਉਹ ਕਾਂਗਰਸ ਚਲਾ ਗਿਆ ਜੀ ਤੇ ਅਸੀਂ ਪੀਪਲਜ਼ ਪਾਰਟੀ ਨੂੰ ਫੇਰ ਤੋਂ ਜੀਂਦਾ ਕਰਾਂਗੇ ਤੇ ਬਠਿੰਡੇ ਚੋਣ ਲੜਾਂਗੇ। ਮਤਲਬ ਜਿਹੜਾ ਅਰੁਣਜੋਤ ਸੋਢੀ ਖੁਦ ਅਕਾਲੀ ਦਲ ਚ ਹੈ, ਉਹ ਪੀਪਲਜ਼ ਪਾਰਟੀ ਨੂੰ ਫੇਰ ਤੋਂ ਜਿਉਂਦਾ ਕਰਨ ਦੀਆਂ ਗੱਲਾਂ ਕਰ ਰਿਹਾ। ਅਵੈਧ ਸੰਧੂ ਦਾ ਨਾਮ ਲੈ ਰਿਹਾ ਕਿ ਜਿਹੜੇ ਅਵੈਧ ਸੰਧੂ ਨੂੰ ਨਾਲ ਲੈ ਕੇ ਅਸੀਂ ਪੀਪਲਜ਼ ਪਾਰਟੀ ਜਿਹੜੀ ਹੈ ਜਿਹਨੂੰ ਧੋਖਾ ਦਿੱਤਾ ਮਨਪ੍ਰੀਤ ਬਾਦਲ ਨੇ ਵੀ ਉਹ ਪਾਰਟੀ ਫੇਰ ਤੋਂ ਖੜੀ ਕਰਾਂਗੇ, ਅਸੀਂ ਫਿਰ ਆਪਣੀ ਰਣਨੀਤੀ ਦਾ ਕੰਮ ਕਰਾਂਗੇ। ਇੱਕ ਬੰਦਾ ਸ਼੍ਰੋਮਣੀ ਅਕਾਲੀ ਦਲ ਚ ਪੀਪਲਜ਼ ਪਾਰਟੀ ਨੂੰ ਫਿਰ ਤੋਂ ਜਿਉਂਦਾ ਕਰਨ ਦੀ ਗੱਲ ਕਰ ਰਿਹਾ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਇੱਕ ਆਜ਼ਾਦ ਕੈਂਡੀਡੇਟ ਹੋਰ ਭਰਿਆ ਜਾਊਗਾ, ਪ੍ਰਚਾਰ ਹੀ ਕੀਤਾ ਜਾਊਗਾ। ਇਹ ਪੀਪਲਜ਼ ਪਾਰਟੀ ਦਾ ਉਮੀਦਵਾਰ ਹੈ ਜੀ, 5-7 ਹਜ਼ਾਰ ਵੋਟ ਇਸ ਨਾਂ ਤੇ ਖਰਾਬ ਕੀਤੀ ਜਾਏ। ਇਹ ਡਰ ਹੈ ਜਿਹੜਾ ਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਹਾਰ ਜਾਵੇ ਤੇ ਉਸ ਡਰ ਦੇ ਵਿੱਚੋਂ ਜਿਹੜੇ ਹੱਥਕੰਡੇ ਅਪਣਾਏ ਜਾ ਰਹੇ ਆ ਉਹਨੂੰ ਕਿੱਦਾਂ ਤੁਸੀਂ ਸਹੀ ਕਹਿ ਸਕਦੇ ਹੋ?
ਇਹ ਰਾਜਨੀਤੀ ਪੰਜਾਬ ਦੇ ਵਿੱਚ ਹੋ ਰਹੀ ਹੈ। ਬਠਿੰਡੇ ਦੇ ਵਿੱਚ ਕੌਣ ਜਿੱਤਦਾ ਕੌਣ ਹਾਰਦਾ ਭਵਿੱਖਬਾਣੀ ਕਰਨੀ ਮੁਸ਼ਕਲ ਹੈ। ਭਾਵੇਂ ਸਰਕਾਰੀ ਜਿਹੜੀ ਮਸ਼ੀਨਰੀ ਉਹਦੀ ਰੱਜ ਕੇ ਦੁਰਵਰਤੋਂ ਜਿਹੜੀ ਉੱਥੇ ਹੋਣੀ ਹੈ ਹਰਸਿਮਰਤ ਬਾਦਲ ਹੋਰਾਂ ਦੇ ਹੱਕ ਦੇ ਵਿੱਚ, ਪਰ ਫਿਰ ਵੀ ਬਠਿੰਡੇ ਦੇ ਵਿੱਚ ਕੁਝ ਏਦਾਂ ਦੇ ਫੈਕਟਰ ਹੈ ਜਿਹੜੇ ਮਨਪ੍ਰੀਤ ਬਾਦਲ ਨੂੰ ਟੱਕਰ ਦੇ ਵਿੱਚ ਰੱਖ ਰਹੇ ਹੈ। ਮਨਪ੍ਰੀਤ ਬਾਦਲ ਉੱਥੇ ਬਹੁਤ ਸਖਤ ਚੁਣੌਤੀ ਦੇ ਰਹੇ ਹਰਸਿਮਰਤ ਬਾਦਲ ਨੂੰ। ਮਨਪ੍ਰੀਤ ਬਾਦਲ ਦੇ ਹੱਕ ਦੇ ਵਿੱਚ ਇਹ ਗੱਲ ਜਾਂਦੀ ਹੈ ਵੀ ਉਹਨੇ ਭਾਵੇਂ ਟੈਕਟਿਕਸ ਦੇ ਤੌਰ ਤੇ ਸਹੀ ਉਹਨੇ ਹੱਥ ਚੋਣ ਨਿਸ਼ਾਨ ਲੈ ਲਿਆ ਕਾਂਗਰਸ ਦਾ। ਉਹ ਜਿਹੜੀ 50-60 ਵੋਟ ਬਠਿੰਡੇ ਚ ਏਦਾਂ ਦੀ ਜਿਹੜੀ ਪੱਕੀ ਠੱਕੀ ਏਦਾਂ ਦੀ ਜਾਂ ਬਜ਼ੁਰਗ ਵੋਟ ਕਾਂਗਰਸ ਦੀ ਜਿਹੜੀ ਕਹਿੰਦੀ ਅਸੀਂ ਵੋਟ ਪਾਉਣੀ ਹੈ ਤਾਂ ਹੱਥ ਵੀ ਪਾਉਣੀ ਹੈ। ਜੇ ਮਨਪ੍ਰੀਤ ਬਾਦਲ ਨਾ ਕਾਂਗਰਸ ਦਾ ਚੋਣ ਨਿਸ਼ਾਨ ਲੈਂਦੇ ਤੇ 50-60 ਵੋਟ ਖੁਸ਼ੀ ਜਾਣੀ ਸੀ। ਨੰਬਰ 2 ਤੇ ਗੱਲ ਇਹ ਹੈ ਵੀ ਮਨਪ੍ਰੀਤ ਬਾਦਲ ਨੂੰ ਉੱਥੇ ਸਪੋਰਟ ਕਰ ਦਿੱਤੀ ਹੈ ਭਾਰਤੀ ਕਮਿਊਨਿਸਟ ਪਾਰਟੀ ਨੇ, ਜਿਹੜੀ 30,000 ਦੇ ਕਰੀਬ ਵੋਟ ਹੈਗੀ ਆ ਬਠਿੰਡੇ ਹਲਕੇ ਚ। ਉਹ 30,000 ਨਾਲ 20-25,000 ਵੋਟ ਤੋਂ ਪੈਣ ਵਾਲੀ ਹੈ ਕਮਿਊਨਿਸਟ ਪਾਰਟੀ ਦੀ ਮਨਪ੍ਰੀਤ ਬਾਦਲ ਨੂੰ। ਉਹਦੇ ਨਾਲ ਡੇਰੇ ਦੀ ਆਸ ਰੱਖੀ ਹੈ ਮਨਪ੍ਰੀਤ ਬਾਦਲ ਨੇ। ਇਹ ਕੁਝ ਗੱਲਾਂ ਜਿਹਦੇ ਕਰਕੇ ਮਨਪ੍ਰੀਤ ਬਾਦਲ ਜਿਹੜੇ ਹੈ ਉਹ ਪੂਰੀ ਤਰ੍ਹਾਂ ਟੱਕਰ ਦੇ ਰਹੇ ਹਾਲਤ ਵਿੱਚ ਹੈ ਇਸ ਵੇਲੇ। ਤੇ ਦੂਜੀ ਗੱਲ, ਮਨਪ੍ਰੀਤ ਬਾਦਲ ਨੂੰ ਪਿਛਲੀ ਵਾਰ ਰਾਣਿੰਦਰ ਹਾਰ ਗਿਆ ਸੀ ਹਰਸਿਮਰਤ ਬਾਦਲ ਦੇ ਮੁਕਾਬਲੇ 1 ਲੱਖ ਤੋਂ ਜ਼ਿਆਦਾ ਵੋਟਾਂ ਨਾਲ। ਰਾਣਿੰਦਰ ਨੂੰ ਬਹੁਤ ਜ਼ਿਆਦਾ ਨਹੀਂ ਸੀ ਲੋਕ ਜਾਣਦੇ ਬਠਿੰਡੇ ਚ, ਮਨਪ੍ਰੀਤ ਬਾਦਲ ਨੂੰ ਸਾਰਾ ਬਠਿੰਡਾ ਚੰਗੀ ਤਰ੍ਹਾਂ ਜਾਣਦਾ। ਇਸ ਕਰਕੇ ਡਰ ਪੈਦਾ ਹੋ ਗਿਆ ਸੁਖਬੀਰ ਬਾਦਲ ਹੋਰਾਂ ਦੇ ਮਨ ਚ ਵੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਮਨ ਦੇ ਵਿੱਚ ਵੀ ਕਿੱਦਾਂ ਰੋਕਿਆ ਜਾਏ ਮਨਪ੍ਰੀਤ ਬਾਦਲ ਨੂੰ। ਉਹਨੂੰ ਰੋਕਣ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਹੱਥਕੰਡੇ ਵਰਤੇ ਜਾ ਰਹੇ। ਜੀ ਤੇ ਮੇਰਾ ਅਗਲਾ ਕੁਐਸਚਨ ਹੋਊਗਾ ਕਾਂਗਰਸ ਪਾਰਟੀ ਦੇ ਲਈ, ਕਿਉਂਕਿ ਹਰ ਇੱਕ ਪਾਰਟੀ ਦਾ ਕੋਈ ਨਾ ਕੋਈ ਸਟਾਰ ਹੁੰਦਾ ਆ ਜਿਹੜਾ ਹਰੇਕ ਹਲਕੇ ਦੇ ਵਿੱਚ ਜਾ ਕੇ ਤਾਂ ਉਹਨਾਂ ਲਈ ਪ੍ਰਚਾਰ ਕਰਦਾ ਆ। ਤੇ ਇਸ ਵੇਲੇ ਕਾਂਗਰਸ ਪਾਰਟੀ ਦਾ ਕੋਈ ਸਟਾਰ ਪ੍ਰਚਾਰਕ ਹੈਗਾ ਜਿਹੜਾ ਜਾਂਦਾ ਹੈ ਥਾਂ ਥਾਂ ਤੇ ਉਹਨਾਂ ਲਈ ਜਿਹੜਾ ਉਹਨਾਂ ਨੇ ਕਨਵਿੰਸਿੰਗ ਕਰਦਾ ਆ? ਥੋੜੀ ਮੁਸ਼ਕਿਲ ਹੈ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ। ਜੀ ਅਸੀਂ ਪਿਛਲੇ ਦਿਨਾਂ ਵਿੱਚ ਗੱਲਾਂ ਕਰਦੇ ਰਹੇ ਹਾਂ ਵੀ ਕਾਂਗਰਸ ਪਾਰਟੀ ਗੇਨ ਕਰ ਗਈ ਹੈ, ਵੱਡੇ ਕੈਂਡੀਡੇਟ ਉਹਨਾਂ ਨੇ ਆਪਣੀ ਵੱਖ-ਵੱਖ ਹਲਕਿਆਂ ਚ ਉਤਾਰ ਦਿੱਤੇ ਹੈ, ਜਿਹਦੇ ਕਰਕੇ ਕਾਂਗਰਸ ਪਾਰਟੀ ਜਿਹੜੀ ਕੱਲ੍ਹ ਤੱਕ ਮਰਨ ਅਵਸਥਾ ਵਿੱਚ ਸੀ ਉਹਨੂੰ ਸੰਜੀਵਨੀ ਮਿਲ ਗਈ। ਪਰ ਨਾਲ ਇੱਕ ਮੁਸ਼ਕਿਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਬਾਹਰ ਨਹੀਂ ਨਿਕਲ ਪਾ ਰਹੇ। ਇੱਕ ਅੱਧੀ ਵਾਰੀ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣ ਵਾਸਤੇ ਆਪਣੀ ਪਤਨੀ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣ ਵਾਸਤੇ ਉਹ ਪਟਿਆਲਾ ਆਏ ਹੈ। ਬਾਕੀ 11 ਹਲਕਿਆਂ ਚੋਂ ਨਹੀਂ ਜਾ ਪਾਏ ਤੇ ਨਾ ਹੀ ਚੌਹਾਨ ਦੀ ਸੰਭਾਵਨਾ ਹੈ। ਕੈਪਟਨ ਅਮਰਿੰਦਰ ਸਿੰਘ ਉੱਥੇ ਵੱਜ ਗਏ ਅੰਮ੍ਰਿਤਸਰ। ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਚ ਵੱਜ ਗਏ। ਜਿਹੜੇ ਸੁਨੀਲ ਜਾਖੜ ਆਪੋਜੀਸ਼ਨ ਦੇ ਲੀਡਰ ਫਿਰੋਜ਼ਪੁਰ ਚ ਵੱਜ ਗਏ। ਜੀ ਜਿਹੜੀ ਵੱਡੀ ਲੀਡਰਸ਼ਿਪ ਹੈ ਕਾਂਗਰਸ ਦੀ ਜਿਹੜੀ ਪੰਜਾਬ ਦੀ ਉਹ ਸੀਮਤ ਹੋ ਗਈ ਆਪੋ ਆਪਣੇ ਇਲਾਕਿਆਂ ਦੇ ਵਿੱਚ। ਸੋ ਕਾਂਗਰਸੀ ਕਮਾਂਡਰ ਜਿਹੜੇ ਹੈ ਜਿਨ੍ਹਾਂ ਨੇ ਸਾਰੇ ਸਟੇਟ ਨੂੰ ਸਾਂਭਣਾ ਸੀ ਉਹ ਆਪਣੇ ਆਪਣੇ ਹਲਕਿਆਂ ਚ ਹੈ। 2 ਵੱਡੇ ਲੀਡਰ ਜਿਹੜੇ ਬੀਬੀ ਰਜਿੰਦਰ ਕੌਰ ਭੱਠਲ ਥੋੜੇ ਜਿਹੇ ਐਕਟਿਵ ਹੁੰਦੇ ਦਿਖਾਈ ਦੇ ਰਹੇ ਆ। ਜਗਮੀਤ ਬਰਾੜ ਹਾਲੇ ਐਕਟਿਵ ਹੁੰਦੇ ਨਹੀਂ ਦਿਖਾਈ ਦੇ ਰਹੇ ਕਿਉਂਕਿ ਉਹ ਦੋਵੇਂ ਚੋਣ ਨਹੀਂ ਲੜ ਰਹੇ। ਤੇ ਜਗਮੀਤ ਬਰਾੜ ਤੇ ਬੀਬੀ ਭੱਠਲ ਜੇ ਸੱਚਮੁੱਚ ਐਕਟਿਵ ਹੁੰਦੇ ਆ ਸਾਰੇ ਹਲਕਿਆਂ ਦੇ ਵਿੱਚੋਂ ਜਾਂਦੇ ਆ, ਕੁਝ ਹੋਰ ਨੈਸ਼ਨਲ ਲੀਡਰਸ਼ਿਪ ਦੇ ਲੋਕਾਂ ਨੂੰ ਨਾਲ ਲੈਂਦੇ ਆ, ਤਾਂ ਕਾਂਗਰਸ ਪਾਰਟੀ ਜਿਹੜੀ ਹੈ ਉਹਦੀ ਜਿਹੜੀ ਸਥਿਤੀ ਹੈ ਥੋੜੀ ਹੋਰ ਬਿਹਤਰ ਹੋ ਸਕਦੀ ਹੈ। ਪਰ ਆਮ ਲੋਕਾਂ ਦੀ ਚਰਚਾ ਹੈ ਕਿ ਕਾਂਗਰਸ ਪਾਰਟੀ ਦੇ ਵੱਡੇ ਕਮਾਂਡਰ ਆਪਣੇ ਆਪਣੇ ਲੋਕ ਸਭਾ ਹਲਕਿਆਂ 'ਚ ਫਸ ਕੇ ਰਹਿ ਗਏ ਹੈ, ਜਿਹਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋ ਸਕਦਾ ਹੈ। ਮਿਸਾਲ ਦੇ ਤੌਰ ਤੇ ਬਠਿੰਡੇ ਦੇ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ 2 ਗੇੜੇ ਮਾਰ ਜਾਣ ਤਾਂ ਵੱਡਾ ਹੁਲਾਰਾ ਮਨਪ੍ਰੀਤ ਬਾਦਲ ਨੂੰ ਮਿਲ ਸਕਦਾ ਹੈ। ਏਦਾਂ ਹੀ ਜੇ ਮਨਪ੍ਰੀਤ ਬਾਦਲ ਜਾਂ ਜਗਮੀਤ ਬਰਾੜ ਅੰਮ੍ਰਿਤਸਰ ਦੇ ਵਿੱਚ ਚਲ ਜਾਣ ਤੇ ਉਹਦਾ ਵੱਡਾ ਲਾਭ ਜਿਹੜਾ ਕੈਪਟਨ ਅਮਰਿੰਦਰ ਨੂੰ ਹੋ ਸਕਦਾ ਹੈ। ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਦੇ ਬਹੁਤ ਵੱਡੇ ਮਤਭੇਦ ਹੈ, ਪਰ ਜੇ ਪ੍ਰਤਾਪ ਸਿੰਘ ਬਾਜਵਾ ਅੰਮ੍ਰਿਤਸਰ ਇੱਕ ਗੇੜੀ ਮਾਰ ਦੇਣ ਕੈਪਟਨ ਅਮਰਿੰਦਰ ਦੇ ਹੱਕ ਤੇ ਜ਼ੋਰ ਦਾ ਪ੍ਰਚਾਰ ਕਰਨ ਉਹਦਾ ਫਾਇਦਾ ਕੈਪਟਨ ਅਮਰਿੰਦਰ ਨੂੰ ਹੋਏਗਾ ਤੇ ਕੈਪਟਨ ਅਮਰਿੰਦਰ ਜੇ ਪ੍ਰਤਾਪ ਸਿੰਘ ਬਾਜਵੇ ਦੇ ਹਲਕੇ ਜਾਣ ਤੇ ਉਹਦਾ ਫਾਇਦਾ ਬਾਜਵੇ ਨੂੰ ਹੋਏਗਾ। ਇਹ ਚੀਜ਼ਾਂ ਜਿਹੜੀਆਂ ਆ ਹੁਣ ਨਹੀਂ ਹੋ ਪਾ ਰਹੀਆਂ ਕਿਉਂਕਿ ਹਰ ਬੰਦਾ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਆਪਣੇ ਤਰੀਕੇ ਨਾਲ ਫਸਿਆ ਹੋਇਆ। ਹਾਈਕਮਾਨ ਜ਼ਰੂਰ ਇਹ ਕੋਸ਼ਿਸ਼ ਕਰੇਗੀ ਕਿ ਸ਼ਮਸ਼ੇਰ ਸਿੰਘ ਦੂਲੋਂ ਤੋਂ ਲੈ ਕੇ ਬੀਬੀ ਭੱਠਲ ਤੇ ਜਗਮੀਤ ਬਰਾੜ ਇਹਨਾਂ ਨੂੰ ਨਾਲ ਲੈ ਕੇ ਸਾਰੇ ਪੰਜਾਬ ਦਾ ਟੂਰ ਇੱਕ ਜਿਹੜਾ ਆ ਉਹ ਫਾਈਨਲ ਕੀਤਾ ਜਾਏ ਤਾਂ ਪੰਜਾਬ ਕਾਂਗਰਸ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦੇ ਖਿਲਾਫ ਇੱਕ ਮਜ਼ਬੂਤ ਚੋਣ ਗੱਠਜੋੜ ਜਿਹੜਾ ਹੈਗਾ ਉਹਨਾਂ ਦੇ ਸਾਹਮਣੇ ਉਸ ਮਜ਼ਬੂਤ ਚੋਣ ਗੱਠਜੋੜ ਨੂੰ ਇੱਕ ਚੈਲੰਜ ਦੇਣ ਦੀ ਸਥਿਤੀ ਕਾਂਗਰਸ ਪਾਰਟੀ ਜਿਹੜੀ ਹੋ ਸਕੇਗੀ। ਇਹਦਾ ਥੋੜੀ ਦਿੱਕਤ ਰਹੇਗੀ ਵੱਖ-ਵੱਖ ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ। ਜੀ ਤੇ ਜੀ ਅਖੀਰ ਦੇ ਵਿੱਚ ਮੈਂ ਆਪਣੇ ਸੰਗਰੂਰ ਤੋਂ ਜ਼ਰੂਰ ਪੁੱਛਣਾ ਚਾਹਾਂਗੇ ਕਿ ਸਾਰਿਆਂ ਦੀਆਂ ਨਿਗਾਹ ਉੱਥੇ ਬਹੁਤ ਆ ਭਗਵੰਤ ਮਾਨ ਲਈ ਕਿ ਉੱਥੇ ਕੀ ਉੱਥੇ ਦੀ ਸਥਿਤੀ ਹੈ ਜਿਹੜੀ ਕਿਸ ਤਰ੍ਹਾਂ ਆ, ਉੱਥੇ ਦੇ ਸਮੀਕਰਨ ਕੀ ਆ? ਦੇਖੋ ਜਦੋਂ ਤੁਸੀਂ ਰੂਟੀਨ 'ਚ ਗੱਲ ਕਰਦੇ ਹੋ ਤੇ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਜੀ ਉੱਥੇ
ਵਿਜੇਂਦਰ ਸਿੰਗਲਾ ਸਿਟਿੰਗ MP ਹੈ ਕਾਂਗਰਸ ਪਾਰਟੀ ਦਾ, ਤੇ ਸੁਖਦੇਵ ਸਿੰਘ ਢੀਂਡਸਾ ਹੈ ਅਕਾਲੀ ਦਲ ਦੇ ਰਾਜ ਸਭਾ ਦੇ ਮੈਂਬਰ ਹੈ, ਪਰ ਉਹ ਕੈਂਡੀਡੇਟ ਨੇ ਉਸ ਅਕਾਲੀ ਦਲ BJP ਗੱਠਜੋੜ ਦੇ, ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ। ਵੀ ਬੜੀ ਵਧੀਆ ਟੱਕਰ ਹੈ ਜੀ, ਬੜੀ ਦਿਲਚਸਪ ਟੱਕਰ ਹੈ। ਇਹ ਲਫ਼ਜ਼ ਜਿਹੜੇ ਅਕਸਰ ਵਰਤੇ ਜਾਂਦੇ ਆ, ਪਰ ਜੇ ਤੁਸੀਂ ਥੋੜਾ ਨੀਂਹ ਨਾਲ ਦੇਖਦੇ ਹੋ ਤੇ ਜੇ ਬਿਆਨਬਾਜ਼ੀ ਤੇ ਧਿਆਨ ਦਿੰਦੇ ਹੋ ਤੇ ਤੁਹਾਨੂੰ ਫਿਰ ਪਤਾ ਲੱਗਦਾ ਹੈ ਕਿ ਕੌਣ ਜ਼ਿਆਦਾ ਸੀਰੀਅਸ ਕੈਂਡੀਡੇਟ ਹੈ। ਮਤਲਬ ਕਾਂਗਰਸ ਪਾਰਟੀ ਇਹ ਸਮਝ ਰਹੀ ਹੈ ਕਿ ਉਹਦੀ ਟੱਕਰ ਭਗਵੰਤ ਮਾਨ ਦੇ ਨਾਲ। ਕਾਂਗਰਸ ਪਾਰਟੀ ਦੇ ਲੋਕ ਜਿੱਦਾਂ ਦੇ ਬਿਆਨ ਆ ਰਹੇ ਹੈ ਉਹਦੇ ਤੋਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਇਹ ਸਮਝਦੀ ਹੈ ਕਿ ਜੇ ਉਹਨੂੰ ਕੋਈ ਟੱਕਰ ਦੇ ਰਿਹਾ ਹੈ ਵਿਜੇਂਦਰ ਸਿੰਗਲਾ ਨੂੰ ਸੰਗਰੂਰ ਦੇ ਵਿੱਚ, ਤਾਂ ਉਹ ਭਗਵੰਤ ਮਾਨ ਹੈ। ਤੇ ਉਧਰ ਕੱਲ੍ਹ ਦਾ ਜਿਹੜਾ ਬਾਦਲ ਸਾਹਿਬ ਦਾ ਬਿਆਨ ਉਹ ਬੜਾ ਇੰਪੋਰਟੈਂਟ ਹੈ। ਸੋ ਪ੍ਰਕਾਸ਼ ਸਿੰਘ ਬਾਦਲ ਨੇ ਬਿਆਨ ਦਿੱਤਾ ਕਿ ਇਹਦਾ ਭਗਵੰਤ ਮਾਨ ਹੈ ਤਮਾਸ਼ਬੀਨ ਹੈ। ਜੇ ਇੱਦਾਂ ਦੇ ਤਮਾਸ਼ਬੀਨ ਕਿਸੇ ਵੀ ਪਾਰਟੀ ਨੇ ਪ੍ਰਚਾਰ ਕਰ ਸਕਦੇ ਹੈ, ਮੈਂ ਸ਼ਾਇਦ ਇਹ ਖਬਰਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਸੋ ਪ੍ਰਕਾਸ਼ ਸਿੰਘ ਬਾਦਲ ਦੇ ਲਫ਼ਜ਼ ਹੈ ਕਿ ਭਗਵੰਤ ਮਾਨ ਤਮਾਸ਼ਬੀਨ ਹੈ, ਤੇ ਇਸ ਤਰ੍ਹਾਂ ਦੇ ਜਿਹੜੇ ਕਲਾਕਾਰ ਹੈ ਜਾਂ ਤਮਾਸ਼ਬੀਨ ਹੈ ਕਿਸੇ ਵੀ ਪਾਰਟੀ ਲਈ ਪ੍ਰਚਾਰ ਕਰ ਸਕਦੇ ਆ। ਮੁਸਲਿਮ ਲੀਗ ਲਈ ਪ੍ਰਚਾਰ ਕਰਾ ਲਓ, ਤੇ ਇਹ ਸਾਡੇ ਲਈ ਵੀ ਪ੍ਰਚਾਰ ਕਰਦਾ ਰਿਹਾ ਭਗਵੰਤ ਮਾਨ ਪਹਿਲਾਂ। ਇਹ ਬਾਦਲ ਸਾਹਿਬ ਦਾ ਕਹਿਣਾ ਹੈ। ਮਤਲਬ ਇੱਕ ਪਾਸੇ ਕਾਂਗਰਸ ਇਹ ਕਹਿ ਰਹੀ ਹੈ ਵੀ ਸਾਡਾ ਮੁਕਾਬਲਾ ਸੁਖਦੇਵ ਸਿੰਘ ਢੀਂਡਸੇ ਨਾਲ ਵੀ ਭਗਵੰਤ ਮਾਨ ਨੇ, ਤੇ ਉਧਰ ਸੁਖਦੇਵ ਸਿੰਘ ਢੀਂਡਸਾ ਦੇ ਅੱਖ ਪ੍ਰਚਾਰ ਕਰਨ ਗਏ ਪ੍ਰਕਾਸ਼ ਸਿੰਘ ਬਾਦਲ ਦਾ ਇਹ ਕਹਿਣਾ ਹੈ ਵੀ ਭਗਵੰਤ ਮਾਨ ਤਮਾਸ਼ਬੀਨ ਹੈ। ਜੇ ਭਗਵੰਤ ਮਾਨ ਨੂੰ ਬਾਦਲ ਸਾਹਿਬ ਵੀ ਸੀਰੀਅਸ ਲੈ ਰਹੇ ਹੈ ਤੇ ਕਾਂਗਰਸ ਪਾਰਟੀ ਵੀ ਸੀਰੀਅਸ ਲੈ ਰਹੀ ਹੈ, ਤੇ ਇਹਦਾ ਭਾਵ ਕੀ ਹੋਇਆ? ਜੇ ਬਾਦਲ ਸਾਹਿਬ ਭਗਵੰਤ ਮਾਨ ਨੂੰ ਤਮਾਸ਼ਬੀਨ ਕਹਿ ਰਹੇ, ਉਹਦਾ ਹਮਲਾ ਸੰਗਰੂਰ ਦੇ ਵਿੱਚ ਕਿਹਦੇ ਤੇ? ਭਗਵੰਤ ਮਾਨ ਤੇ। ਇਹਦਾ ਮਤਲਬ ਬਾਦਲ ਸਾਹਿਬ ਇਹ ਸਮਝਦੇ ਆ ਕਿ ਸੁਖਦੇਵ ਸਿੰਘ ਢੀਂਡਸੇ ਦਾ ਮੁਕਾਬਲਾ ਭਗਵੰਤ ਮਾਨ ਦੇ ਨਾਲ ਆ, ਉਹਨੂੰ ਟਾਰਗੇਟ ਕਰੂ। ਕਾਂਗਰਸ ਕਹਿ ਰਹੀ ਹੈ ਭਗਵੰਤ ਮਾਨ ਨਾਲ ਸਾਡਾ ਮੁਕਾਬਲਾ, ਤਾਂ ਕਾਂਗਰਸ ਵੀ ਭਗਵੰਤ ਮਾਨ ਨੂੰ ਟਾਰਗੇਟ ਕਰ ਰਹੀ ਹੈ। ਜੇ ਦੋਵਾਂ ਪਾਰਟੀਆਂ ਦਾ ਟਾਰਗੇਟ ਭਗਵੰਤ ਮਾਨ ਹੈ, ਆਮ ਆਦਮੀ ਪਾਰਟੀ ਹੈ, ਜਿਹਦਾ ਮਤਲਬ ਹੈ ਕਿ ਦੋਵਾਂ ਪਾਰਟੀਆਂ ਲਈ ਖਤਰਾ ਬਣ ਚੁੱਕਾ ਉੱਥੇ ਭਗਵੰਤ ਮਾਨ। ਇਹ ਵੱਖਰੀ ਗੱਲ ਹੈ, ਅਸੀਂ ਇੱਥੇ ਪੇਸ਼ਿੰਗ ਕੋਈ ਨਹੀਂ ਕਰਦੇ ਕਿ ਭਗਵੰਤ ਮਾਨ ਉਹ ਸੀਟ ਜਿੱਤ ਜਾਣਗੇ, ਪਰ ਉਸ ਸੀਟ ਦੇ ਉੱਤੇ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਭਗਵੰਤ ਮਾਨ ਹੈ। ਜਿੰਨਾ ਵੱਡਾ ਹੁੰਗਾਰਾ ਭਗਵੰਤ ਮਾਨ ਨੂੰ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਮਿਲ ਰਿਹਾ ਹੈ, ਜੇ ਸੱਚਮੁੱਚ ਟ੍ਰਾਂਸਫਰ ਹੋ ਜਾਵੇ ਵੋਟਾਂ ਦੇ ਵਿੱਚ, ਉਹ ਜਿਹੜਾ ਹੁੰਗਾਰਾ ਹੈ ਵੋਟਾਂ ਦੇ ਵਿੱਚ ਬਦਲ ਜਾਏ, ਕਨਵਰਟ ਹੋ ਜਾਵੇ ਵੋਟਾਂ ਦੇ ਵਿੱਚ, ਤਾਂ ਕੋਈ ਹੈਰਾਨੀ ਨਹੀਂ ਹੋਏਗੀ ਕਿ ਪੰਜਾਬ ਦੇ ਵਿੱਚ ਜੇ ਇੱਕ ਸੀਟ ਜਿੱਤਣੀ ਹੈ ਆਮ ਆਦਮੀ ਪਾਰਟੀ ਨੇ ਤਾਂ ਭਗਵੰਤ ਮਾਨ ਦੀ ਸੀਟ ਹੋਏਗੀ। ਪਰ ਇਹ ਪੇਸ਼ੀ ਕੋਈ ਅਸੀਂ ਕਰ ਨਹੀਂ ਰਹੇ। ਅਸੀਂ ਇਹ ਸਿਰਫ ਕਹਿ ਰਹੇ ਹਾਂ ਵੀ ਆਮ ਤੌਰ ਤੇ ਹੁੰਦਾ ਇਹ ਹੈ ਵੀ ਬਹੁਤ ਵੱਡੇ ਵੱਡੇ ਇਕੱਠ ਹੋ ਜਾਂਦੇ ਆ। ਮਨਪ੍ਰੀਤ ਬਾਦਲ ਦੇ ਵੀ ਬਹੁਤ ਵੱਡੇ ਵੱਡੇ ਇਕੱਠ ਹੋਏ ਸੀ, ਤੇ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਪਾਸ ਸਕੂਲ ਜਿਹੜੇ ਵਿਧਾਨ ਸਭਾ ਚੋਣਾਂ ਦੇ ਵਿੱਚ ਮਨਪ੍ਰੀਤ ਬਾਦਲ ਦੀ ਪਾਰਟੀ ਨੇ ਬਣਨਾ ਹੈ, ਪਰ ਮਨਪ੍ਰੀਤ ਬਾਦਲ ਦੀ ਵਾਈਟ ਪੀਪਲਜ਼ ਪਾਰਟੀ ਜਾਂ ਸਾਂਝਾ ਮੋਰਚਾ ਇੱਕ ਵੀ ਸੀਟ ਨਹੀਂ ਸੀ ਜਿੱਤ ਸਕੇ। ਉਹ ਜਿਹੜੀਆਂ ਭੀੜਾਂ ਆ ਵੋਟਾਂ 'ਚ ਨਹੀਂ ਸੀ ਬਦਲੀਆਂ। ਖਤਰਾ ਇੱਥੇ ਇਹੀ ਆ ਸਿਰਫ ਸੰਗਰੂਰ ਦੇ ਵਿੱਚ ਵੀ ਜਿਹੜੀਆਂ ਭੀੜਾਂ ਭਗਵੰਤ ਮਾਨ ਖਿੱਚ ਰਹੇ ਆ ਉਹ ਇਹ ਨਾ ਹੋਵੇ ਕਿ ਜੇ ਵੋਟਾਂ 'ਚ ਤਬਦੀਲ ਨਾ ਹੋਣ। ਜੇ ਸੱਚਮੁੱਚ ਉਹ ਭੀੜਾਂ ਵੋਟਾਂ 'ਚ ਬਦਲ ਗਈਆਂ ਫਿਰ ਲਾਜ਼ਮੀ ਤੌਰ ਤੇ ਇਹ ਸੀਟ ਜਿਹੜੀ ਹੈ ਭਗਵੰਤ ਮਾਨ ਜਿੱਤ ਸਕਦੇ ਆ। ਪਰ ਜੇ ਉਦੋਂ ਹੋਇਆ ਜਿੱਦਾਂ ਪਿਛਲੀ ਵਿਧਾਨ ਸਭਾ ਚੋਣਾਂ 'ਚ ਹੋਇਆ, ਜੇ ਭੀੜਾਂ ਤਾਂ ਜੋ ਭਗਵੰਤ ਮਾਨ ਦੇ ਆਲੇ ਦੁਆਲੇ ਤੇ ਵੋਟਾਂ ਪੈ ਜਾਣ ਵਿਜੇਂਦਰ ਸਿੰਗਲਾ ਜਾਂ ਸੁਖਦੇਵ ਸਿੰਘ ਢੀਂਡਸਾ ਨੂੰ, ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ। ਮਿਹਰਬਾਨੀ, ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਕਰਦੇ ਸੁਸ਼ੀਲ ਦਸਾਂਝ ਹੋਣਾ ਦਾ ਸਾਡੇ ਨਾਲ ਜੁੜੇ ਆ ਤੇ ਸਾਨੂੰ ਪੰਜਾਬ ਦੇ ਜਿਹੜੇ ਹਾਲਤ ਆ ਉਹ ਦੱਸਿਆ। ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ ਜੀ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।